वाहिगुरु जी का खालसा वाहिगुरु जी की फतेह अस्सलाम वालेकुम आदाब बर्ज मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਟੀਵੀ 84 ਦੇ ਸਾਡੇ ਬਹੁਤ ਹੀ ਪਿਆਰੇ ਸੂਝਵਾਨ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 12 ਜੂਨ 2020 29 ਜੇਠ ਨਾਲ ਸ਼ਾਇਦ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਕੈਨੇਡਾ roku chat box ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਪ੍ਰੋਗਰਾਮ ਦੇ ਸ਼ੁਰੂ ਵਿੱਚ ਹਮੇਸ਼ਾ ਤੁਹਾਨੂੰ ਦੱਸ ਦਈਏ ਜੋ ਆਪਣੇ ਸ਼ੋਅ ਦੇ ਵਿੱਚ ਵਿਚਾਰੇ ਜਾਣ ਵਾਲੇ ਜਿਹੜੇ ਮੇਨ ਇਸ਼ੂ ਨੇ ਉਹਨਾਂ ਬਾਰੇ ਥੋੜਾ ਜਿਹਾ ਤੁਹਾਨੂੰ ਟੱਚ ਬੇਸ ਕਰ ਦਈਏ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਦੋ ਖਬਰਾਂ ਦਾ ਤੁਹਾਡੇ ਨਾਲ ਜ਼ਿਕਰ ਕਰਾਂਗੇ ਉਸ ਤੋਂ ਬਾਅਦ ਕਰੋਨਾ ਅਪਡੇਟ ਹੋਏਗੀ ਸੋ ਪਹਿਲੇ ਸੈਗਮੈਂਟ ਦੇ ਵਿੱਚ ਪਹਿਲੀ ਖਬਰ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਗੁਜਰਾਤ ਅਤੇ ਮੱਧ ਪ੍ਰਦੇਸ਼ ਵਿੱਚ ਸਿੱਖ ਕਿਸਾਨਾਂ ਦੇ ਉਜਾੜੇ ਤੋਂ ਬਾਅਦ ਹੁਣ ਯੂਪੀ ਸਰਕਾਰ ਵੱਲੋਂ ਸਿੱਖ ਕਿਸਾਨਾਂ ਨੂੰ ਉਜਾੜਿਆ ਜਾ ਰਿਹਾ ਹੈ ਪਿਛਲੇ 70 ਸਾਲਾਂ ਤੋਂ ਜਿਨ੍ਹਾਂ ਜ਼ਮੀਨਾਂ ਤੇ ਸਿੱਖ ਵਾਈ ਕਰ ਰਹੇ ਹਨ ਉਹਨਾਂ ਨੂੰ ਗੈਰ ਕਾਨੂੰਨੀ ਕਬਜ਼ਾ ਦੱਸ ਕੇ ਸਿੱਖ ਕਿਸਾਨਾਂ ਦੀ ਫਸਲ ਉਜਾੜੀ ਜਾ ਰਹੀ ਹੈ ਅਤੇ ਘਰਾਂ ਨੂੰ ਢਾਉਣ ਦੀ ਜੋ ਮਨਸੂਬਾਬੰਦੀ ਕੀਤੀ ਜਾਂਦੀ ਹੈ ਜਾਰੀ ਹੈ ਇਸ ਵਿਸ਼ੇ ਤੇ ਗੱਲਬਾਤ ਹੋਵੇਗੀ ਐਂਡ ਇਸੇ ਹੀ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਰੋਨਾ ਵਾਇਰਸ ਤੇ ਚੱਲਦਿਆਂ ਭਾਰਤੀ ਨਕਸ਼ੇ ਵਿੱਚ ਮੁਸਲਮਾਨਾਂ ਨਾਲ ਭੇਦਭਾਵ ਬਰਾਬਰ ਜਾਰੀ ਹੈ ਦਿੱਲੀ ਯੂਨੀਵਰਸਿਟੀ ਦੇ ਇੱਕ ਮੁਸਲਮਾਨ ਪ੍ਰੋਫੈਸਰ ਦੀ ਕਰੋਨਾ ਨਾਲ ਇਸ ਲਈ ਮੌਤ ਹੋ ਗਈ ਕਿਉਂਕਿ ਦਿੱਲੀ ਦੇ 6 ਪ੍ਰਾਈਵੇਟ ਹਸਪਤਾਲਸ ਨੇ ਉਸ ਨੂੰ ਦਾਖਲ ਕਰਨ ਤੋਂ ਮਨਾ ਕਰ ਦਿੱਤਾ ਸੀ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਲ ਹੀ ਕਰੋਨਾ ਅਪਡੇਟ ਬਾਰੇ ਅਸੀਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਜਾਣਾਂਗੇ ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਬਿਹਾਰ ਨਾਲ ਲੱਗਦੀ ਨੇਪਾਲ ਦੀ ਸਰਹੱਦ ਤੇ ਨੇਪਾਲੀ ਫੌਜ ਵੱਲੋਂ ਜਾਰੀ ਕੀਤੀ ਫਾਇਰਿੰਗ ਵਿੱਚ ਇੱਕ ਭਾਰਤੀ ਮਾਰਿਆ ਗਿਆ ਅਤੇ 3 ਗੰਭੀਰ ਰੂਪ ਵਿੱਚ ਜ਼ਖਮੀ ਹੋਏ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਇਸੇ ਦੇ ਨਾਲ ਹੀ ਇੱਕ ਦੂਸਰੀ ਖਬਰ ਹੈ ਦੂਸਰੇ ਪਾਸੇ ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਈਮਸ ਨੇ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜੇ ਭਾਰਤ ਨੇ ਨਿਊਟਰਲ ਰਹਿਣ ਦੀ ਥਾਂ ਅਮਰੀਕਾ ਦਾ ਸਾਥ ਦਿੱਤਾ ਤਾਂ ਇਸ ਦੇ ਨਤੀਜੇ ਬਹੁਤ ਹੀ ਮਾੜੇ ਹੋਣਗੇ ਇਸ ਬਾਰੇ ਗੱਲਬਾਤ ਕਰਾਂਗੇ ਕਿ ਚੀਨ ਭਾਰਤ ਟਕਰਾਅ ਤਾਜ਼ਾ ਹਾਲਾਤ ਕੀ ਨੇ ਇਸ ਬਾਰੇ ਆਪਾਂ ਵਿਚਾਰਾ ਕਰਾਂਗੇ ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਵਰਲਡ ਬੈਂਕ ਦਾ ਕਹਿਣਾ ਹੈ ਕਿ ਚੀਨ ਪਾਕਿਸਤਾਨ ਇਕਨੋਮਿਕ ਕੋਰੀਡੋਰ ਬਣਨ ਦੇ ਨਾਲ ਪਾਕਿਸਤਾਨ ਦੀ ਆਰਥਿਕਤਾ ਵਿੱਚ ਅਗਲੇ 10 ਸਾਲਾਂ ਵਿੱਚ 14% ਵਾਧਾ ਹੋਵੇਗਾ ਇਸ ਬਾਰੇ ਵਿਚਾਰ ਚਰਚਾ ਹੋਏਗੀ ਔਰ ਨਾਰੀ ਗੁਰਬਾਣੀ ਵਿਚਾਰਾਂ ਦੀ ਸਾਂਝ ਤੋੜਨਾ ਪਾਈ ਜਾਏਗੀ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਔਰ ਡਾਕਟਰ ਸਾਹਿਬ ਮੇਰੇ ਨਾਲ ਇਸ ਟਾਈਮ ਸਕਾਈਪ ਟਾਈਮ ਜੁੜ ਚੁੱਕੇ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਸਾਰੇ ਮੁੱਦਿਆਂ ਬਾਰੇ ਦੇਖੋ ਜੋ ਕੁਛ ਪਿਛਲੇ 36 ਵਰਿਆਂ ਤੋਂ ਸਿੱਖਾਂ ਨਾਲ ਹੋ ਰਿਹਾ ਜੂਨ 84 ਦੇ ਪਹਿਲੇ ਹਫਤੇ ਜਿਹੜੀ ਟੋਟਲ ਵਾਰ ਸਿੱਖਾਂ ਦੇ ਉੱਤੇ ਥੋਪੀ ਗਈ ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਇਹ ਜਿਹੜੀ ਨੀਤੀ ਹੈ ਭਾਰਤ ਦੀ ਸਿੱਖਾਂ ਪ੍ਰਤੀ ਇਸ ਦਾ ਆਗਾਜ਼ ਤਾਂ 15 ਅਗਸਤ 1947 ਤੋਂ ਇੱਕਦਮ ਬਾਅਦ ਹੀ ਹੋ ਜਾਂਦਾ ਹੈ ਔਰ ਜਦੋਂ ਅਸੀਂ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਉਹਨਾਂ ਦਾ ਸਰਕੂਲਰ ਜਿਹੜਾ 10 ਅਕਤੂਬਰ 1947 ਨੂੰ ਉਹਨਾਂ ਵੱਲੋਂ ਸਰਕੂਲੇਟ ਕੀਤਾ ਜਾਂਦਾ ਹੈ ਡਿਪਟੀ ਕਮਿਸ਼ਨਰਸ ਨੂੰ ਉਸ ਦਾ ਜ਼ਿਕਰ ਕਰਦੇ ਹਾਂ ਫਿਰ ਅਸੀਂ ਇਸ ਗੱਲ ਦਾ ਵੀ ਜ਼ਿਕਰ ਕਰਦੇ ਹਾਂ ਕਿ ਕਿਵੇਂ
ਬਾਕੀ ਭਾਰਤ ਦੇ ਵਿੱਚ ਜ਼ਬਾਨ ਤੇ ਆਧਾਰਿਤ, ਜ਼ਬਾਨ ਬੇਸਡ, ਲੈਂਗੁਏਜ ਬੇਸਡ ਸੂਬੇ, ਜਿਹੜਾ ਕਿ ਉਹਨਾਂ ਦੀ ਲਿੰਗੁਇਸਟਿਕ ਡਿਮਾਰਕੇਸ਼ਨ ਦੇ ਥੱਲੇ ਉਹਨਾਂ ਨੇ ਨਵੇਂ ਸੂਬੇ ਕ੍ਰੀਏਟ ਕੀਤੇ, ਸਾਰੀਆਂ ਜ਼ਬਾਨਾਂ ਨੂੰ ਉਹਨਾਂ ਨੇ ਰੈਕਗਨਾਈਜ਼ ਕੀਤਾ, ਤਾਮਿਲ, ਤੇਲਗੂ, ਕੰਨੜ, ਮਲਿਆਲਮ, ਗੁਜਰਾਤੀ, ਮਰਾਠੀ। ਪਰ ਜਦੋਂ ਪੰਜਾਬੀ ਜ਼ਬਾਨ ਦਾ ਮਸਲਾ ਸਾਹਮਣੇ ਆਇਆ ਤੇ ਇਹ ਕਹਿ ਕੇ ਪੰਜਾਬੀ ਸੂਬਾ ਬਣਾਉਣ ਤੋਂ ਨਾ ਕਰ ਦਿੱਤੀ ਗਈ ਕਿ ਇਹ ਤਾਂ ਗੰਵਾरों की भाषा है, लैंग्वेज ऑफ द इलिटरेट। मैं ਇਸ ਦੇ ਨਾਲ ਇਸ ਲਈ ਸ਼ੁਰੂਆਤ ਕਰ ਰਹੇ ਹਾਂ ਕਿ ਅੱਜ ਉਹ ਦਿਨ ਹੈ। ਬਹੁਤ ਵਾਰ ਅਸੀਂ ਜੂਨ 84 ਤੋਂ ਬਾਅਦ ਸਾਡਾ ਨੈਰੇਟਿਵ ਬਣਦਾ ਹੈ ਜ਼ਿਆਦਾ ਗੱਲਾਂ ਦਾ, ਪਰ 15 ਅਗਸਤ 1947 ਤੋਂ ਲੈ ਕੇ ਜੂਨ 84 ਤੱਕ ਕੀ ਵਾਪਰਿਆ, ਕਿਵੇਂ ਸਿੱਖਾਂ ਦੀਆਂ ਪੋਲੀਟੀਕਲ, ਰਿਲੀਜੀਅਸ, ਸੋਸ਼ਲ, ਇਕਨੋਮਿਕਲ ਐਸਪੀਰੇਸ਼ਨਸ ਨੂੰ ਕ੍ਰਸ਼ ਕੀਤਾ ਗਿਆ, ਉਹਨਾਂ ਨੂੰ ਐਜ਼ ਏ ਕਮਿਊਨਿਟੀ ਮੈਲਾਈਨ ਕੀਤਾ ਗਿਆ, ਕਿਵੇਂ ਉਹਨਾਂ ਦੇ ਖਿਲਾਫ ਇੱਕ ਜਿਹੜਾ ਉਹਨਾਂ ਨੇ ਬਹੁਤ ਸਾਰੀਆਂ ਥਾਵਾਂ ਤੇ ਝੂਠੇ ਕੇਸ ਔਰ ਉਹਨਾਂ ਨੂੰ ਡਿਪਰਾਈਵ ਕੀਤਾ ਗਿਆ ਉਹਨਾਂ ਰਾਈਟਸ ਤੋਂ ਵੀ, ਜਿਹੜਾ ਉਹਨਾਂ ਦਾ ਕਨਸਟੀਟਿਊਸ਼ਨ ਬਾਕੀ ਸ਼ਹਿਰੀਆਂ ਨੂੰ ਦਿੰਦਾ ਸੀ। ਸੋ ਜ਼ਾਹਰ ਹੈ ਕਿ ਜਦੋਂ ਪੰਜਾਬੀ ਸੂਬੇ ਨੂੰ ਬਣਾਉਣ ਤੋਂ ਨਾ ਕੀਤੀ ਗਈ ਤੇ ਪੰਜਾਬ ਦੇ ਵਿੱਚ ਇੱਕ ਐਜੀਟੇਸ਼ਨ ਸ਼ੁਰੂ ਹੋਈ। ਔਰ ਅੱਜ ਦਾ ਦਿਨ 12 ਜੂਨ ਦਾ ਉਹ ਦਿਨ ਹੈ ਜਦੋਂ ਕਿ ਠੀਕ 60 ਸਾਲ ਪਹਿਲਾਂ, ਅੱਜ ਤੋਂ 12 ਜੂਨ 1960 ਨੂੰ ਦਿੱਲੀ ਦੇ ਵਿੱਚ, ਜਿੱਥੇ ਕਿ ਹਜ਼ਾਰਾਂ ਸਿੱਖ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਨਾਅਰੇ ਦੇ ਨਾਲ ਇਕੱਠੇ ਹੋਏ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਪਰਸੀਕਿਊਸ਼ਨ ਚੱਲ ਰਹੀ ਸੀ, ਹਜ਼ਾਰਾਂ ਸਿੱਖ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਸੀ, ਪੰਜਾਬੀ ਸੂਬਾ ਜ਼ਿੰਦਾਬਾਦ ਲਫ਼ਜ਼ ਕਹਿਣ ਦੇ ਉੱਤੇ ਹੀ ਪਾਬੰਦੀ ਸੀ, ਦੇਸ਼ ਧਰੋਹ ਇਸ ਨੂੰ ਬਿਆਨਿਆ ਗਿਆ ਸੀ। ਪਰ ਉਹ ਹਜ਼ਾਰਾਂ ਸਿੱਖ ਜਦੋਂ ਦਿੱਲੀ ਦੇ ਵਿੱਚ ਪੀਸਫੁਲੀ ਆਪਣੇ ਇਸ ਹੱਕ ਦੇ ਲਈ, ਪੰਜਾਬ ਦੇ ਸਿੱਖਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਨ ਲਈ ਇਕੱਠੇ ਹੋਏ ਤੇ ਪੁਲਿਸ ਨੇ ਬੇਤਹਾਸ਼ਾ ਲਾਠੀ ਚਾਰਜ ਕੀਤਾ, ਟੀਅਰ ਗੈਸ ਸ਼ੈਲਸ ਛੱਡੇ ਔਰ ਗੋਲੀ ਚਲਾਈ, ਜਿਹਦੇ ਨਾਲ ਇੱਕ ਅੰਦਾਜ਼ੇ ਮੁਤਾਬਕ 3 ਦਰਜਨ ਤੋਂ ਜ਼ਿਆਦਾ ਸਿੱਖ ਮਾਰੇ ਗਏ, ਜਿਨ੍ਹਾਂ ਦੀਆਂ ਲਾਸ਼ਾਂ ਜਬਰਾਂ ਦੇ ਵਿੱਚ ਸੁੱਟੀਆਂ ਗਈਆਂ ਔਰ 200 ਤੋਂ ਜ਼ਿਆਦਾ ਜ਼ਖਮੀ ਹੋਏ। ਸੋ ਇਹ ਉਸ ਜ਼ਮਾਨੇ ਦੀ ਗੱਲ ਹੈ ਜਦੋਂ ਜਵਾਹਰ ਲਾਲ ਨਹਿਰੂ ਪ੍ਰਾਈਮ ਮਿਨਿਸਟਰ ਸੀ। ਦਿੱਲੀ ਇੰਟਰਨੈਸ਼ਨਲ ਮੀਡੀਆ ਦੇ ਲਿਹਾਜ਼ ਨਾਲ ਵੀ ਭਾਵੇਂ ਇਲੈਕਟ੍ਰੋਨਿਕ ਮੀਡੀਆ ਅਜੇ ਨਹੀਂ ਸੀ ਸਾਹਮਣੇ ਆਇਆ, ਲੇਕਿਨ ਪ੍ਰਿੰਟ ਮੀਡੀਆ ਸਾਰਾ ਉੱਥੇ ਮੌਜੂਦ ਸੀ ਔਰ ਇਸ ਦੀ ਰਿਪੋਰਟਿੰਗ ਉਸ ਵੇਲੇ ਦੀ ਸ਼ਿਕਾਗੋ ਟ੍ਰਿਬਿਊਨ, ਨਿਊਯਾਰਕ ਟਾਈਮਸ ਔਰ ਗਾਰਡੀਅਨ ਅਖਬਾਰ ਲੰਡਨ ਦੀ ਔਰ ਉਹਨਾਂ ਦੀਆਂ ਦੂਸਰੀਆਂ ਨਿਊਜ਼ ਏਜੰਸੀਜ਼ ਨੇ ਵੀ ਕੀਤੀ। ਪਰ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ। ਉਸ ਵੇਲੇ ਦਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਉਸ ਦੇ ਇਹ ਜਿਹੜੇ ਬਿਆਨ ਨੇ ਔਨ ਰੈਕਰਡ ਨੇ ਕਿ ਪੰਜਾਬੀ ਸੂਬਾ ਤੋਂ ਮੇਰੀ ਲਾਸ਼ ਪਰ ਬਣੇਗਾ। ਹੁਣ ਜ਼ਾਹਰ ਹੈ ਕਿ ਜੋ ਕੁਝ ਇੰਦਰਾ ਗਾਂਧੀ ਉਹਦੀ ਧੀ ਨੇ ਕੀਤਾ ਜਾਂ ਬਾਅਦ ਦੇ ਵਿੱਚ ਉਸ ਦੇ ਦੋਤੇ ਰਾਜੀਵ ਗਾਂਧੀ ਨੇ ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ ਕੀਤੀ, ਇਹ ਕੋਈ ਆਲ ਆਫ ਏ ਸਡਨ ਸਿਰਫ ਵੋਟਾਂ ਲੈਣ ਲਈ ਇੰਦਰਾ ਗਾਂਧੀ ਦਾ ਟੈਕਟਿਕ ਨਹੀਂ ਸੀ। ਇਸ ਦੀਆਂ ਜੜ੍ਹਾਂ ਅਸੀਂ ਉਸ ਨੀਤੀ ਦੇ ਵਿੱਚ ਦੇਖਦੇ ਹਾਂ ਜਿਹੜੀ ਜ਼ਾਹਰ ਹੈ ਜਦੋਂ ਅਫਜ਼ਲ ਅਹਿਸਨ ਰੰਧਾਵਾ ਵੈਰੀਆਂ ਕੱਢ ਵਿਖਾਲਿਆ, 5 ਸਦੀਆਂ ਦਾ ਵੈਰ ਕਹਿੰਦੇ ਨੇ, ਤੇ ਜਿਨ੍ਹਾਂ ਦੇ ਕੋਲ ਜਦੋਂ ਪੋਲੀਟੀਕਲ ਪਾਵਰ ਆਉਂਦੀ ਹੈ 15 ਅਗਸਤ 1947 ਨੂੰ, 5 ਸਦੀਆਂ ਬਾਅਦ, ਜਦੋਂ ਕਿ ਸਿੱਖ ਕੌਮ ਦੀ ਹੋਂਦ ਜਿਹੜੀ ਹੈ ਉਹ ਐਸਟੈਬਲਿਸ਼ ਹੋ ਚੁੱਕੀ ਹੈ, ਤੇ ਫਿਰ ਸਾਰਾ ਜਿਹੜਾ ਸਟੇਟ ਤੰਤਰ ਹੈ ਉਹ ਇੱਕ ਯਤ ਹੋ ਕੇ ਇੱਕ ਉਹਨਾਂ ਦੀ ਪੂਰੀ ਇੱਕ ਫੋਕਸ ਦੇ ਨਾਲ ਕਿ ਕਿਵੇਂ ਸਿੱਖਾਂ ਨੂੰ ਦਬਾਉਣਾ ਹੈ ਹਰ ਪਲੇਟਫਾਰਮ ਤੋਂ, ਉਹ ਜਿਹੜਾ ਹੈ ਆਪਣੀ ਕਾਰਵਾਈ ਸ਼ੁਰੂ ਕਰ ਦਿੰਦੇ ਨੇ। ਸੋ ਅੱਜ ਅਸੀਂ 60 ਸਾਲ ਬਾਅਦ ਜਦੋਂ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਤੇ ਜਿੱਥੇ ਅਸੀਂ ਜੂਨ 84 ਨੂੰ ਲੈ ਕੇ ਸ਼ਹੀਦਾਂ ਨੂੰ ਯਾਦ ਕੀਤਾ, ਅਸੀਂ ਉਹਨਾਂ ਦਿੱਲੀ ਦੇ ਸਿੰਘ ਸਿੰਘਣੀਆਂ ਨੂੰ ਜਿਹੜੇ ਪੁਲਿਸ ਦੀ ਬਰੂਟੈਲਿਟੀ ਦਾ ਸ਼ਿਕਾਰ ਹੋਏ, ਮਾਰੇ ਗਏ, ਸ਼ਹੀਦ ਹੋਏ, ਜ਼ਖਮੀ ਹੋਏ, ਉਹਨਾਂ ਸਾਰਿਆਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈਏ ਤਾਂ ਕਿ ਸਾਨੂੰ ਇਹ ਅਹਿਸਾਸ ਹੋਏ ਕਿ ਗੁਲਾਮੀ ਕਿਹਨੂੰ ਕਹਿੰਦੇ ਨੇ ਤੇ ਕਿਵੇਂ ਸਾਡੀ 47 ਦੌਰ ਦੀ ਨਾਅਹਿਲ ਔਰ ਬਿਲਕੁਲ ਵਕਾਊ ਮਾਲ ਜਿਹੜੀ ਸਾਡੀ ਅਕਾਲੀ ਲੀਡਰਸ਼ਿਪ ਸੀ, ਉਹਨਾਂ ਨੇ ਕਿਵੇਂ ਸਾਨੂੰ ਇਹਨਾਂ ਹਿੰਦੂ ਤਵੀਆਂ ਦੇ ਨਾਲ, ਇਹਨਾਂ ਬ੍ਰਾਹਮਣਵਾਦੀਆਂ ਦੇ ਨਾਲ ਨੂੜ ਕੇ ਸਾਡੇ ਲਈ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਾਅਦ ਇੱਕ ਨਵੀਂ ਗੁਲਾਮੀ ਦਾ ਦੌਰ ਸ਼ੁਰੂ ਕੀਤਾ। ਹੁਣ ਇਸ ਦੇ ਨਾਲ ਅਸੀਂ ਇਹ ਵੀ ਜਦੋਂ ਗੱਲ ਕਰਦੇ ਹਾਂ ਕਿ ਕਿਵੇਂ
47 ਦੀ ਬਰਬਾਦੀ ਤਬਾਹੀ ਨੇ ਸਿੱਖ ਕੌਮ ਨੂੰ, ਜੇ ਅਸੀਂ ਗਿਣਤੀ ਦੇ ਲਿਹਾਜ਼ ਨਾਲ ਦੇਖੀਏ, ਨੰਬਰਸ ਦੇ ਲਿਹਾਜ਼ ਨਾਲ, ਬਾਕੀ ਕੌਮਾਂ ਨਾਲੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ। ਹਿੰਦੂਆਂ ਨੂੰ ਉਹਨਾਂ ਦਾ ਮੁਲਕ ਇੰਡੀਆ ਮਿਲਿਆ ਔਰ ਕਾਇਦੇ ਆਜ਼ਮ ਦੀ ਚੰਗੀ ਕਿਆਦਤ ਦੇ ਥੱਲੇ ਮੁਸਲਮਾਨਾਂ ਨੂੰ ਪਾਕਿਸਤਾਨ ਮਿਲਿਆ, ਲੇਕਿਨ ਅਸੀਂ ਤਬਾਹੀ ਵੀ ਕਰਵਾਈ ਔਰ ਪੱਲੇ ਵੀ ਕੁਛ ਨਹੀਂ ਪਿਆ, ਜਾਂ ਅਸੀਂ ਕੁਛ ਵੀ ਹਾਸਲ ਨਹੀਂ ਕੀਤਾ। ਔਰ ਲਗਭਗ 40% ਟੋਟਲ ਸਿੱਖ ਪੋਪੂਲੇਸ਼ਨ ਜਿਹੜੀ ਲਹਿੰਦੇ ਪੰਜਾਬ ਚੋਂ, ਸਿੰਧ ਚੋਂ ਜਾਂ ਦੂਸਰੀਆਂ ਰਿਆਸਤਾਂ ਚੋਂ ਜਿਹੜੀ ਆ ਉਜੜ ਕੇ ਇੱਧਰ ਆਈ, ਉਹਨਾਂ ਦੇ ਨਾਲ ਇਹਨਾਂ ਨੇ ਕੀ ਵਰਤਾਰਾ ਕੀਤਾ। ਸਿਰਫ ਕ੍ਰਿਮੀਨਲ ਟ੍ਰਾਈਬ ਨੇ ਹੀ ਨਹੀਂ ਬਣਾਇਆ, ਇਸ ਗੱਲ ਨੂੰ ਯਕੀਨੀ ਬਣਾਇਆ ਇਹ ਕਹਿ ਕੇ ਕਿ ਜੀ ਜਿਹੜੇ ਇਹ ਨੇ ਪੰਜਾਬ ਤੋਂ ਉਧਰੋਂ ਆਏ ਇੱਥੇ ਹੀ ਐਡਜਸਟ ਕੀਤੇ ਜਾਣ। 19 ਪੰਜਾਬ ਦੇ ਹਿੱਸੇ ਜਦੋਂ ਅਜੇ ਪੈਪਸੂ ਜਿਹਦੇ ਚ 6 ਸਿੱਖ ਰਿਆਸਤਾਂ ਸੀ, ਅੱਡ ਸਟੇਟ ਸੀ, ਉਹਦੇ ਚ ਉਹਨਾਂ ਨੂੰ ਨਹੀਂ ਸੈਟਲ ਹੋਣ ਦਿੱਤਾ ਗਿਆ। ਔਰ ਕਿਉਂਕਿ ਜਿਹੜੇ ਮੁਸਲਮਾਨ ਈਸਟ ਪੰਜਾਬ ਚੋਂ ਗਏ ਸਨ, ਉਹਨਾਂ ਦੇ ਕੋਲ ਜ਼ਮੀਨਾਂ ਘੱਟ ਸੀ ਰਿਲੇਟਿਵਲੀ, ਜਿਹੜੇ ਉੱਥੋਂ ਸਿੱਖ ਆਏ, ਮੁਰੱਬਿਆਂ ਦੇ ਮਾਲਕ, ਲੈਲਪੁਰ, ਸਰਗੋਦਾ, ਮਿੰਟਗੁਮਰੀ, ਲਾਹੌਰ, ਸਿਆਲਕੋਟ, ਇਹਨਾਂ ਸਾਰੇ ਇਲਾਕਿਆਂ ਤੋਂ। ਸੋ ਉਹਨਾਂ ਨੇ ਇੱਕ ਕ੍ਰਾਈਟੇਰੀਆ ਰੱਖਿਆ ਕਿ ਜੀ ਤੁਹਾਨੂੰ ਰੁਪਈਏ ਦੇ ਬਦਲੇ ਜਿਹੜੀ ਹੈ ਉਹ ਚਵਾਨੀ ਮਿਲੇਗੀ। ਜੇ ਤੁਹਾਡੀ 100 ਏਕੜ ਜ਼ਮੀਨ ਸੀ ਤੇ ਇੱਥੇ ਸਿਰਫ 25 ਏਕੜ, ਔਰ ਉਹ ਵੀ ਉਹਦਾ ਅਸੀਂ ਦੇਖਦੇ ਹਾਂ ਕਿ ਕਿਵੇਂ ਇਹਨਾਂ ਨੇ ਉਹਦੀ ਵੰਡ ਕੀਤੀ ਕਿ ਉਹਦੇ ਨਤੀਜੇ ਵਜੋਂ ਜਿਹੜੇ ਉੱਤਰੋਂ ਕਿਸਾਨ ਆਏ, ਉਹਨਾਂ ਨੂੰ ਲੱਗਾ ਕਿ ਭਾਈ ਇੱਥੇ ਪੰਜਾਬ ਦੇ ਵਿੱਚ ਤਾਂ ਸਾਡਾ ਟੱਬਰ ਵੀ ਨਹੀਂ ਪੜਨਾ ਹੈ, ਕਿਉਂਕਿ ਉਦੋਂ ਅਜੇ ਟਿਊਬਵੈਲ ਨਹੀਂ ਸਨ ਕੋਈ ਹੋਰ, ਔਰ ਜੇ ਉਹਨਾਂ ਨੂੰ ਜ਼ਮੀਨ ਵੀ ਮਿਲੀ ਤੇ 8-8 ਟੁਕੜਿਆਂ ਦੇ ਵਿੱਚ, ਕੋਈ ਇੱਕ ਜ਼ਿਲ੍ਹੇ 'ਚ ਹੈ, ਕੋਈ ਦੂਜੇ 'ਚ ਹੈ, ਔਰ ਉਹਨਾਂ ਨੂੰ ਲੱਗਾ ਕਿ ਭਾਈ ਅਸੀਂ ਤਾਂ ਭੁੱਖੇ ਮਰਾਂਗੇ। ਸੋ ਉਹਨਾਂ ਨੇ ਅਗੇਨ, ਜਿਵੇਂ ਉਹਨਾਂ ਨੇ ਪਾਕਿਸਤਾਨ ਵਿਚਲੀਆਂ ਜਿਹੜੀਆਂ 12 ਸੀ, ਨੀਲੀ ਬਾਰ, ਸੰਦਲੀ ਬਾਰ, ਉਹਨਾਂ ਨੂੰ ਜਿਹੜਾ ਬੜੀ ਮੁਸ਼ਕਲ ਦੇ ਨਾਲ ਕਿਵੇਂ ਉਹਨੂੰ ਵਾਹੀਯੋਗ ਬਣਾਇਆ ਸੀ ਉਸ ਵੇਲੇ ਦੇ ਜੰਗਲੀ ਜਾਨਵਰਾਂ ਦੇ ਨਾਲ, ਔਰ ਜਿਹੜੇ ਈਵਨ ਉੱਥੋਂ ਦੇ ਮੁਕਾਮੀ ਲੋਕ ਸੀ ਜਿਨ੍ਹਾਂ ਨੂੰ ਜੰਗਲੀ ਕਿਹਾ ਜਾਂਦਾ ਸੀ, ਜਿਹਨਾਂ ਨੂੰ ਲੱਗਦਾ ਸੀ ਕਿ ਭਾਈ ਅਸੀਂ ਇਹਦੇ ਮੂਲ ਨਿਵਾਸੀ ਹਾਂ, ਸਾਨੂੰ ਉਜਾੜਿਆ ਜਾ ਰਿਹਾ। ਸੋ ਉਧਰੋਂ ਆਏ ਸਿੱਖਾਂ ਨੇ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਅੰਮ੍ਰਿਤਸਰ, ਗੁਰਦਾਸਪੁਰ ਦੇ ਜ਼ਿਆਦਾ ਲੋਕ ਸਨ, ਉਹਨਾਂ ਨੇ ਯੂਪੀ ਵੱਲ ਦਾ ਰੁਖ ਕੀਤਾ, ਕਿਉਂਕਿ ਉੱਥੇ ਵੀ ਉਸ ਕਿਸਮ ਦੇ ਜੰਗਲਾਂ ਦੇ ਵਿੱਚ ਜਿੱਥੇ ਕੋਈ ਨੇੜੇ ਨਹੀਂ ਸੀ ਲੱਗਦਾ, ਕਿਉਂਕਿ ਉੱਥੇ ਇਕੱਲੇ ਜੰਗਲੀ ਸੂਰ ਜਾਂ ਦੂਜੇ ਹੀ ਨਹੀਂ, ਈਵਨ ਖਤਰਨਾਕ ਖੂੰਖਾਰ ਜਿਹੜੇ ਨੇ ਐਨੀਮਲਸ ਔਰ ਸੱਪ ਬੜੇ ਖਤਰਨਾਕ। ਔਰ ਉਹਦੇ ਚ ਵੀ ਕਿਉਂਕਿ ਹਕੂਮਤ ਤੇ ਚਾਹੁੰਦੀ ਸੀ ਦਿੱਲੀ ਦੀ ਕਿ ਇਹ ਥਾਵਾਂ ਆਬਾਦ ਹੋਣ, ਔਰ ਉਹਨਾਂ ਨੇ ਕੋਈ ਬਹੁਤੀ ਰੋਕ ਨਹੀਂ ਪਾਈ, ਰਾਦਰ ਉਹਨਾਂ ਨੇ ਐਨਕਰੇਜ ਕੀਤਾ। ਔਰ ਸਿੱਖਾਂ ਨੇ ਜਾ ਕੇ ਯੂਪੀ ਜਿਹਦਾ ਅੱਜ ਇੱਕ ਹਿੱਸਾ ਤੋੜ ਕੇ ਜਿਹੜਾ ਊਧਮ ਸਿੰਘ ਨਗਰ ਜ਼ਿਲ੍ਹੇ ਨੂੰ ਉੱਤਰਾਖੰਡ ਨਾਲ ਜੋੜ ਦਿੱਤਾ ਗਿਆ, ਉੱਥੋਂ ਦੇ ਉਹਨਾਂ ਨੇ ਉਹ ਪੀਲੀਭੀਤ ਹੋਏ, ਲਖੀਮਪੁਰ ਹੋਏ, ਬਾਜਪੁਰ ਹੋਏ, ਜਿਹੜੇ ਸਾਰੇ ਯੂਪੀ ਦੇ ਨੇ। ਇੱਥੇ ਸਿੱਖ ਕਿਸਾਨਾਂ ਨੇ ਬੜੀ ਮਿਹਨਤ ਦੇ ਨਾਲ ਉਹਨਾਂ ਜੰਗਲਾਂ ਨੂੰ ਕੱਟ ਕੇ, ਕਈ ਉਹਨਾਂ 'ਚ ਮਰ ਜਾਂਦੇ ਸੀ ਸਨੇਕ ਬਾਈਟ ਦੇ ਨਾਲ, ਕਈ ਜੰਗਲੀ ਜਾਨਵਰਾਂ ਦੇ ਨਾਲ। ਸੋ ਇਸ ਨੂੰ ਅਕਸਰ ਜਦੋਂ ਉੱਥੋਂ ਦੇ ਲੋਕ ਗੱਲ ਕਰਦੇ ਨੇ ਕਿ ਜੀ ਅਸੀਂ ਤਾਂ ਸੱਪਾਂ ਦੀਆਂ ਸਿਰੀਆਂ ਫੇ ਕੇ ਜੰਗਲੀ ਜਾਨਵਰਾਂ ਦੇ ਹੱਥੋਂ ਕਈ ਵਾਰੀ ਜ਼ਖਮੀ ਵੀ ਹੋਏ, ਮਰੇ ਵੀ ਕਈ, ਇਹਨਾਂ ਜ਼ਮੀਨਾਂ ਨੂੰ ਆਬਾਦ ਕੀਤਾ। ਔਰ ਉਹਦੇ 'ਚ ਜ਼ਾਹਰ ਹੈ ਕਿ ਇਹ 3 ਸਟੇਟਾਂ ਗੁਜਰਾਤ, ਮੱਧ ਪ੍ਰਦੇਸ਼ ਔਰ ਯੂਪੀ ਇਹ ਪ੍ਰਮੁੱਖ ਸਨ ਜਿੱਥੇ ਸਿੱਖ ਗਏ। ਔਰ ਗੁਜਰਾਤ ਦੇ ਹਵਾਲੇ ਨਾਲ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਕਿਵੇਂ ਨਰਿੰਦਰ ਮੋਦੀ ਨੇ ਚੀਫ ਮਿਨਿਸਟਰ ਹੁੰਦੇ ਆ ਉਸ ਥਾਂ ਦੇ ਉੱਤੇ ਜਿਹੜੇ ਕੱਛ ਦੇ ਨਾਲ ਲੱਗਦੇ ਇਲਾਕੇ ਨੇ, ਜਿੱਥੇ 50,000 ਤੋਂ ਜ਼ਿਆਦਾ ਸਿੱਖ ਕਿਸਾਨ, ਜਿਨ੍ਹਾਂ ਨੂੰ ਲਾਲ ਬਹਾਦਰ ਸ਼ਾਸਤਰੀ ਨੇ 65 ਤੋਂ ਬਾਅਦ ਜਿਹੜਾ ਉੱਥੇ ਆ ਕੇ ਵਸਣ ਦਾ ਸੱਦਾ ਦਿੱਤਾ। ਰੇਤਲੀ ਜ਼ਮੀਨ ਉਹਨਾਂ ਨੇ ਮਿਹਨਤ ਕਰਕੇ, ਕਪਾਹ ਜਿਹੜੀ ਕਿ ਨਰਮਾ ਜਿਹਨੂੰ ਅਸੀਂ ਕਹਿੰਦੇ ਹਾਂ, ਉਸ ਨੂੰ ਮੰਡੀ ਬਣਾ ਦਿੱਤਾ ਉਸ ਖਿੱਤੇ ਦੀ। ਔਰ ਕਿਵੇਂ ਨਰਿੰਦਰ ਮੋਦੀ ਨੇ ਬਾਅਦ 'ਚ ਕਹਿ ਕੇ ਕਿ ਜੀ ਇਲੀਗਲ ਆਕੂਪੇਸ਼ਨ ਹੈ, ਕਿਵੇਂ ਉਹਨਾਂ ਕਿਸਾਨਾਂ ਦਾ ਉਜਾੜਾ, ਲੋਕਲ ਹਿੰਦੂ ਤੋਂ ਵੀ ਮਾਫੀਆ ਵੱਲੋਂ ਉਹਨਾਂ ਤੇ ਹਮਲੇ। ਔਰ ਉਹ ਕੇਸ ਬੇਸ਼ੱਕ ਸਿੱਖਾਂ ਨੇ ਗੁਜਰਾਤ ਹਾਈ ਕੋਰਟ 'ਚ ਜਿੱਤਿਆ, ਲੇਕਿਨ ਮੋਦੀ ਨੇ ਚੀਫ ਮਿਨਿਸਟਰ ਹੁੰਦਿਆਂ ਸੁਪਰੀਮ ਕੋਰਟ ਦੇ ਵਿੱਚ ਉਸ ਦੀ ਅਪੀਲ ਪਾਈ, ਜਿਹੜਾ ਅਜੇ ਵੀ ਸੁਪਰੀਮ ਕੋਰਟ 'ਚ ਹੈ। ਔਰ ਲੋਕਲ ਹਿੰਦੂਤਵੀ ਗੁੰਡਿਆਂ ਨੇ ਬਹੁਤ ਸਾਰੇ ਸਿੱਖ ਕਿਸਾਨਾਂ ਨੂੰ ਉਹਨਾਂ ਦੇ ਘਰਾਂ ਤੇ ਹਮਲਾ ਕਰਕੇ, ਕਈ ਵਾਰ ਜ਼ਮੀਨ ਤੋਂ ਘਰ ਤੱਕ ਦਾ ਜਿਹੜਾ ਉਹਨਾਂ ਦਾ ਰਸਤਾ ਉਹ ਬਲੌਕ ਕਰਕੇ ਉੱਥੋਂ ਉਹਨਾਂ ਨੂੰ ਭੱਜਣ ਤੇ ਮਜਬੂਰ ਕੀਤਾ। ਮੱਧ ਪ੍ਰਦੇਸ਼ ਦੇ ਹਵਾਲੇ ਨਾਲ ਜਦੋਂ ਕਮਲਨਾਥ ਕੁਝ ਮਹੀਨੇ ਪਹਿਲਾਂ ਹੀ ਉੱਥੇ ਚੀਫ ਮਿਨਿਸਟਰ ਬਣਿਆ, ਅਸੀਂ ਇਹ ਖਬਰ ਡਿਸਕਸ ਵੀ ਕੀਤੀ ਸੀ ਔਰ ਇਹ
ਉਸ ਦੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਕਿ ਕਿਵੇਂ ਉਸ ਕਮਲਨਾਥ ਦੀ ਸਰਕਾਰ ਨੇ ਕਹਿ ਕੇ ਜੀ ਇਹ ਤਾਂ ਫੋਰੈਸਟ ਡਿਪਾਰਟਮੈਂਟ ਦੀ ਜ਼ਮੀਨ 'ਚ ਤੁਸੀਂ ਘਰ ਬਣਾਏ ਨੇ, ਜ਼ਮੀਨਾਂ ਨੇ, ਵੱਡੀਆਂ ਵੱਡੀਆਂ ਮਸ਼ੀਨਾਂ ਲਿਆ ਕੇ, ਬੁਲਡੋਜ਼ਰ ਲਿਆ ਕੇ ਉਹਨਾਂ ਦੇ ਘਰ ਜਿਹੜੇ ਨੇ ਉਹ ਢਾਹ ਦਿੱਤੇ, ਜ਼ਮੀਨਾਂ ਵਾਹ ਦਿੱਤੀਆਂ। ਹਾਲਾਂ ਉਦੋਂ ਡਰਾਮਾ ਕੀਤਾ ਅਮਰਿੰਦਰ ਨੇ ਕਿ ਜੀ ਮੈਂ ਕਹਿ ਦਿੱਤਾ ਕਿਉਂਕਿ ਕਮਲਨਾਥ ਉਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਕਰਨ ਵਾਲਾ ਔਰ ਕਾਂਗਰਸ ਦੀ ਹਕੂਮਤ ਦੇ ਥੱਲੇ ਮੱਧ ਪ੍ਰਦੇਸ਼ ਸਿੱਖਾਂ ਦੀ ਬਰਬਾਦੀ ਤਬਾਹੀ ਹੋਈ। ਹਾਲਾਂਕਿ ਕਿਹਾ ਗਿਆ ਕਿ ਜੀ ਉਹ ਰੋਕ ਦਿੱਤਾ ਗਿਆ, ਲੇਕਿਨ ਉਸ ਤੋਂ ਬਾਅਦ ਕਿਉਂਕਿ ਜਦੋਂ ਖਬਰ ਬਣਦੀ ਹੈ ਉਦੋਂ ਮਾੜੀ ਮੋਟੀ ਬਿਆਨਬਾਜ਼ੀ ਹੁੰਦੀ ਹੈ, ਬਾਅਦ ਦੇ ਵਿੱਚ ਫਿਰ ਉਹੀ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਔਰ ਜ਼ਾਹਿਰ ਹੈ ਕਿ ਉੱਥੋਂ ਵੀ ਉਹੀ ਬਰਬਾਦੀ ਔਰ ਉਵੇਂ ਹੀ ਸਿੱਖ ਕਿਸਾਨਾਂ ਦਾ ਉਜਾੜਾ ਜਿਹੜਾ ਹੈ ਉਹ ਹੋ ਰਿਹਾ। ਔਰ ਅੱਜ ਜਿਹੜੀ ਖਬਰ ਬੇਸ਼ੱਕ ਕੱਲ ਹੋਰ ਵੀ ਡਿਫਰੈਂਟ ਸੋਸ਼ਲ ਮੀਡੀਆ ਤੇ ਸੀ, ਪਰ ਪੰਜਾਬ ਸਪੈਕਟਰਮ ਨੇ ਅੱਜ ਇਹਨੂੰ ਪ੍ਰੋਮੀਨੈਂਟਲੀ ਦਿੱਤਾ ਹੈ ਔਰ ਇਹ ਯੂਪੀ ਦੇ ਹਵਾਲੇ ਨਾਲ ਹੈ। ਔਰ ਇਹਦੀ ਹੈਡਲਾਈਨ ਹੀ ਇਹ ਹੈ ਕਿ ਗੁਜਰਾਤ ਤੇ ਮੱਧ ਪ੍ਰਦੇਸ਼ ਮਗਰੋਂ ਯੂਪੀ ਵਿੱਚ ਪੰਜਾਬੀ ਕਿਸਾਨਾਂ ਨੂੰ ਉਜਾੜੇ ਦੇ ਨੋਟਿਸ ਜਾਰੀ। ਔਰ ਇਹ ਇਸ ਖਬਰ ਦਾ ਸੰਬੰਧ ਜਿਹੜਾ ਹੈ ਇਸ ਦੇ ਵਿੱਚ ਲਗਭਗ 600 ਸਿੱਖ ਪਰਿਵਾਰਾਂ ਦਾ ਜ਼ਿਕਰ ਹੈ ਕਿ ਉਹਨਾਂ ਦੇ ਸਿਰ ਤੇ ਤਲਵਾਰ ਲਟਕ ਰਹੀ ਹੈ। ਔਰ ਇਹਨਾਂ ਦਾ ਸੰਬੰਧ ਜਿਹੜਾ ਹੈ ਉਹ ਉੱਥੋਂ ਦੇ ਲਖੀਮਪੁਰ ਖੀਰੀ ਦੇ ਵਿੱਚ ਹੈ, ਰਾਮਨਗਰ ਜ਼ਿਲ੍ਹਾ। ਔਰ ਇਹ ਦੋ ਤਿੰਨ ਨੇ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਪਿੰਡ ਚੰਪਤਪੁਰ, ਤਹਿਸੀਲ ਨਗੀਨਾ, ਜ਼ਿਲ੍ਹਾ ਬਿਜਨੌਰ ਤੇ ਪਿੰਡ ਰਾਮਨਗਰ, ਜ਼ਿਲ੍ਹਾ ਲਖੀਮਪੁਰ ਖੀਰੀ ਚ। ਔਰ ਇਹਨਾਂ ਦੇ ਜਿਹੜੇ ਉੱਥੋਂ ਦੇ ਉਹਨਾਂ ਨੇ ਜਸਵੀਰ ਸਿੰਘ ਵਿਰਕ ਜਿਹੜੇ ਸਪੋਕਸਮੈਨ ਬਣਾਏ ਨੇ, ਉਹਨਾਂ ਨੇ ਕਿਹਾ ਕਿ ਵੀ 1950 ਦੇ ਵਿੱਚ ਯਾਨੀ ਕਿ 70 ਸਾਲਾਂ ਤੋਂ ਜਿਹੜੀ ਜਿਸ ਜ਼ਮੀਨ ਨੂੰ ਸਿੱਖਾਂ ਨੇ ਆਬਾਦ ਕੀਤਾ ਹੈ ਉਹਨਾਂ ਕੋਲ ਪ੍ਰੋਪਰ ਰਾਈਟ ਨੇ। ਔਰ ਮੈਂ ਉਹਨਾਂ ਦੀ ਜ਼ੁਬਾਨੀ ਕਹਾਂ ਕਿ ਭਾਈ 1950 ਚ ਕੁਝ ਪੰਜਾਬੀ ਪਰਿਵਾਰਾਂ ਨੇ ਜਿਹੜੇ ਮੈਂ ਪਿੰਡਾਂ ਦਾ ਨਾਮ ਲਿਆ ਬੇਆਬਾਦ ਜ਼ਮੀਨਾਂ ਨੂੰ ਲੈ ਕੇ ਜ਼ਹਿਰੀਲੇ ਜੰਗਲੀ ਜੀਵਾਂ ਦੀ ਬਹੁਤਿਆਤ ਵਾਲੇ ਬਿਆਬਾਨ ਜੰਗਲਾਂ ਨੂੰ ਵਾਹਣਯੋਗ ਬਣਾਇਆ ਸੀ। ਉਹਨਾਂ ਦੇ ਇੱਥੇ ਪੱਕੇ ਮਕਾਨ ਨੇ, ਹਰ ਤਰ੍ਹਾਂ ਦੇ ਕਨੈਕਸ਼ਨ ਨੇ, ਬੈਂਕ ਖਾਤੇ ਤੇ ਦਸਤਾਵੇਜ਼ ਹੋਣ ਦੇ ਬਾਵਜੂਦ 70 ਸਾਲਾਂ ਬਾਅਦ ਉਹਨਾਂ ਦੀ ਤੀਜੀ ਪੀੜ੍ਹੀ ਨੂੰ ਭਾਰਤੀ ਜਨਤਾ ਪਾਰਟੀ ਸਰਕਾਰ ਉਜਾੜਨ ਲੱਗੀ ਹੈ। ਔਰ ਉਹਨਾਂ ਨੇ ਕਿਹਾ ਵੀ ਉਸ ਤੋਂ ਪਹਿਲਾਂ ਯੂਪੀ ਦੇ ਵਿੱਚ ਕਾਂਗਰਸ ਦੀ ਵੀ ਸਰਕਾਰ ਰਹੀ ਹੈ, ਸੋਸ਼ਲਿਸਟ ਪਾਰਟੀ ਦੀ ਰਹੀ ਹੈ, ਬਹੁਜਨ ਸਮਾਜ ਪਾਰਟੀ ਦੀ ਰਹੀ ਹੈ, ਕਿਸੇ ਨੇ ਸਿੱਖ ਕਿਸਾਨਾਂ ਨਾਲ ਧੱਕਾ ਨਹੀਂ ਕੀਤਾ। ਪਰ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਯੋਗੀ ਆਦਿੱਤਿਆਨਾਥ ਦੀ ਉਹ ਪੰਜਾਬੀ ਕਿਸਾਨਾਂ ਨੂੰ ਜ਼ਲੀਲ ਵੀ ਕਰ ਰਹੀ ਹੈ। ਉਹਨਾਂ ਦੀ ਗੰਨੇ ਦੀ ਫਸਲ ਨੂੰ JCB ਮਸ਼ੀਨਾਂ ਤੇ ਟਰੈਕਟਰਾਂ ਦੀ ਮਦਦ ਨਾਲ ਉਹ ਉੱਥੇ ਉਹਨੂੰ ਵਾਹਣ ਪੁੱਜੇ ਕਿ ਵੀ ਇਹਨੂੰ ਡਿਸਟਰੋਏ ਕਰ ਦਿਓ। ਜ਼ਾਹਿਰ ਹੈ ਕਿਸਾਨ ਆਪਣੀ ਜ਼ਮੀਨ ਔਰ ਆਪਣੀ ਇੱਜ਼ਤ ਦੇ ਲਈ ਤਾਂ ਮਰਨ ਮਾਰਨ ਤੱਕ ਜਾਂਦਾ ਹੈ। ਔਰ ਸਿੱਖ ਕਿਸਾਨ ਸਾਹਮਣੇ ਡਟ ਗਏ ਔਰ ਜੰਗਲਾਤ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਨੂੰ ਡਿਸਟਰੋਏ ਕਰਨਾ ਚਾਹੁੰਦੇ ਸੀ। ਔਰ ਜਦੋਂ ਉਹਨਾਂ ਨੇ ਉਹਨਾਂ ਨੂੰ ਨਹੀਂ ਕਰਨ ਦਿੱਤਾ ਤੇ 35 ਸਿੱਖ ਕਿਸਾਨਾਂ ਦੇ ਖਿਲਾਫ ਬੜੀਆਂ ਸਖਤ ਧਾਰਾਵਾਂ ਦੇ ਤਹਿਤ ਕੇਸ ਬਣਾ ਦਿੱਤੇ ਗਏ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਇਸ ਤੋਂ ਇਲਾਵਾ ਕਿ ਵੀ ਕਿਵੇਂ ਉਹਨਾਂ ਜਿਹੜਾ ਵਣ ਅਧਿਕਾਰੀਆਂ ਨੇ, ਪੁਲਿਸ ਨੇ ਘਰਾਂ ਦੇ ਵਿੱਚ ਵੜ ਕੇ ਔਰਤਾਂ ਨੂੰ ਬੇਪਤ ਕੀਤਾ। ਉਹਨਾਂ ਕਿਹਾ ਕਿ ਵੀ ਸਾਡੇ ਕੋਲ 1980 ਦੇ ਵਿੱਚ ਚੱਕਬੰਦੀ ਐਕਟ ਦੇ ਥੱਲੇ ਕਾਬਜ਼ ਕਿਸਾਨਾਂ ਨੂੰ ਮਾਲਕ ਮੰਨ ਕੇ ਜ਼ਮੀਨਾਂ ਦਾ ਇੰਤਕਾਲ ਸਾਡੇ ਨਾਲ ਕੀਤਾ ਗਿਆ ਸੀ, ਸਰਕਾਰੀ ਸਹੂਲਤਾਂ ਵੀ ਮਿਲ ਰਹੀਆਂ ਸੀ ਔਰ ਅਸੀਂ ਉੱਥੇ ਪੱਕੇ ਮਕਾਨ ਵੀ ਆਪਣੀਆਂ ਜ਼ਮੀਨਾਂ 'ਚ ਬਣਾਏ ਹੋਏ ਨੇ। ਔਰ ਹੁਣ ਅਚਾਨਕ ਜਿਹੜਾ ਫੋਰੈਸਟ ਡਿਪਾਰਟਮੈਂਟ ਹੈ ਉਹ ਆ ਕੇ ਕਹਿ ਰਿਹਾ ਕਿ ਜੀ ਇਹ ਫੋਰੈਸਟ ਦੀ ਜ਼ਮੀਨ ਔਰ ਇਹਨੂੰ ਅਸੀਂ ਖਾਲੀ ਕਰਵਾਉਣਾ। ਉਹਨਾਂ ਕਿਹਾ ਕਿ ਭਾਈ ਦਰਜਨ ਤੋਂ ਵੱਧ ਟਰੈਕਟਰ JCB ਮਸ਼ੀਨਾਂ ਦੇ ਨਾਲ ਉਹ ਫਸਲ ਦੀ ਨੂੰ ਤਬਾਹ ਕਰਨ ਦੇ ਲਈ ਆਏ। ਸਿੱਖਾਂ ਨੇ, ਸਿੱਖ ਕਿਸਾਨਾਂ ਨੇ ਵਿਰੋਧ ਕੀਤਾ। ਫਿਰ ਉਹਨਾਂ ਦੇ ਜੰਗਲਾਤ ਦੇ ਅਧਿਕਾਰੀਆਂ ਨੇ ਸਿੱਖ ਕਿਸਾਨਾਂ ਦੇ ਘਰਾਂ 'ਚ ਵੜ ਕੇ ਔਰਤਾਂ ਦੀ ਬੇਇੱਜ਼ਤੀ ਕਰਨੀ ਸ਼ੁਰੂ ਕੀਤੀ। ਬਰਦਾਸ਼ਤ ਕਰਨਾ ਔਖਾ ਸੀ ਔਰ ਕਿਸਾਨਾਂ ਦੇ ਨਾਲ ਤਕਰਾਰ ਹੋਣ ਤੋਂ ਬਾਅਦ 35 ਸਿੱਖ ਕਿਸਾਨਾਂ ਦੇ ਉੱਤੇ ਅੱਡ-ਅੱਡ ਜਿਹੜਾ ਉਹ ਧਾਰਾਵਾਂ ਦੇ ਥੱਲੇ ਕੇਸ ਰਜਿਸਟਰ ਕੀਤੇ ਗਏ ਨੇ ਔਰ ਜਿਹੜੀ ਖਲੋਤੀ ਹੋਈ ਗੰਨੇ ਦੀ ਫਸਲ ਹੈ ਉਹ ਉਜਾੜ ਦਿੱਤੀ ਗਈ ਹੈ। ਔਰ ਇਸ ਵੇਲੇ ਜਿਨ੍ਹਾਂ ਨੂੰ ਪੁਲਿਸ ਨੇ ਕੇਸਾਂ 'ਚ ਫਸਾਇਆ ਉਹ ਲੁਕਣ ਦੇ ਲਈ ਮਜਬੂਰ ਨੇ, ਭੱਜਣ ਲਈ ਮਜਬੂਰ ਨੇ। ਔਰ ਉਹਨਾਂ ਕਿਹਾ ਕਿ ਵੀ ਲਗਭਗ 3000 ਏਕੜ ਜ਼ਮੀਨ ਪਹਿਲਾਂ ਹੀ ਸਾਡੇ ਸਿੱਖ ਕਿਸਾਨਾਂ ਦੀ ਯੂਪੀ ਸਰਕਾਰ ਨੇ ਡੈਮ ਬਣਾਉਣ ਦੇ ਨਾਂ ਥੱਲੇ ਐਕਵਾਇਰ ਕੀਤੀ ਹੋਈ ਹੈ, ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ।
ਤੇ ਹੁਣ 1000 ਏਕੜ ਜ਼ਮੀਨ ਦੇ ਮਾਲਕ ਜਿਹੜੇ ਕਿਸਾਨ ਨੇ ਉਹਨਾਂ ਨੂੰ ਉਜਾੜਿਆ ਜਾ ਰਿਹਾ। ਸੋ ਇਹ ਹੈ ਹਕੀਕਤ ਜਿਹੜੀ ਅੱਖਾਂ ਦੇ ਸਾਹਮਣੇ ਵਾਪਰ ਰਹੀ ਹੈ। ਔਰ ਇਹ ਵਰਤਾਰਾ ਜਦੋਂ ਅਸੀਂ ਅੱਜ 60 ਸਾਲ ਬਾਅਦ ਦਿੱਲੀ ਦੇ ਉਸ ਗੋਲੀ ਕਾਂਡ ਦੀ ਗੱਲ ਕਰ ਰਹੇ ਹਾਂ ਕਿ ਕਿਵੇਂ ਜਿਹੜਾ ਇਹ ਫਿਜ਼ੀਕਲ ਜੈਨੋਸਾਈਡ ਰਿਹਾ, ਇਹਦੇ ਨਾਲ ਇਕਨੋਮਿਕਲ ਜੈਨੋਸਾਈਡ ਕਿਸ ਲੈਵਲ ਤੇ ਹੋਇਆ, ਕਿਵੇਂ ਪੰਜਾਬ ਦਾ ਪਾਣੀ ਲੁੱਟ ਕੇ ਹਿੰਦੂ ਸਟੇਟਾਂ ਹਰਿਆਣਾ ਰਾਜਸਥਾਨ ਨੂੰ ਮੁਫਤ ਦਿੱਤਾ ਜਾ ਰਿਹਾ ਔਰ ਲਗਾਤਾਰਤਾ ਦੇ ਨਾਲ ਸਿੱਖਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਫਿਰ ਅਸੀਂ ਇਸ ਦੇ ਨਾਲ ਇਹ ਦੇਖ ਰਹੇ ਹਾਂ ਵੀ ਇਹ, ਕਿਉਂਕਿ ਜਿੱਥੇ ਅਸੀਂ ਆਪਣੀ ਗੱਲ ਕਰਦੇ ਹਾਂ ਉੱਥੇ ਭਾਰਤ ਦੇ ਵਿੱਚ ਦੂਸਰੀਆਂ ਅਕਲੀਤਾਂ, ਖਾਸ ਤੌਰ ਤੇ ਕਸ਼ਮੀਰੀਆਂ ਦੇ ਅਸੀਂ ਹਮੇਸ਼ਾ ਹੱਕਾਂ ਦੀ ਗੱਲ ਕਰਦੇ ਹਾਂ ਔਰ ਭਾਰਤ ਦੇ ਨਕਸ਼ੇ 'ਚ 200 ਮਿਲੀਅਨ ਮੁਸਲਮਾਨਾਂ ਦਾ ਕੀ ਹਾਲ ਕਰ ਦਿੱਤਾ ਗਿਆ ਕਿ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ ਈਵਨ ਕਰੋਨਾ ਦੇ ਹਵਾਲੇ ਨਾਲ, ਭਾਰਤ ਜਿੱਥੇ ਬਹੁਤ ਬੁਰੀ ਤਰ੍ਹਾਂ ਸਫਰ ਕਰ ਰਿਹਾ ਹੈ ਇਸ ਵੇਲੇ, ਉਹ ਚੌਥੇ ਨੰਬਰ ਤੇ ਹੈ ਦੁਨੀਆ ਭਰ ਦੇ ਵਿੱਚ ਹੁਣ ਕੁੱਲ ਕੇਸਾਂ ਦੇ ਮਾਮਲੇ। ਲੇਕਿਨ ਇਸ ਸਾਰੇ ਦੇ ਦੌਰਾਨ ਵੀ ਕਿਵੇਂ ਮੁਸਲਮਾਨਾਂ ਨੂੰ ਡਿਸਕ੍ਰਿਮੀਨੇਸ਼ਨ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਇੱਕ ਖਬਰ ਜਿਹੜੀ ਭਾਰਤੀ ਮੀਡੀਆ ਦੀ ਹੈ ਕਿ ਕਿਵੇਂ ਦਿੱਲੀ ਦੇ ਵਿੱਚ ਇੱਕ ਪ੍ਰੋਫੈਸਰ ਦਿੱਲੀ ਯੂਨੀਵਰਸਿਟੀ ਦੇ, ਜਿਨ੍ਹਾਂ ਨੇ ਜਿਹੜਾ ਉਹਨਾਂ ਨੂੰ ਅਜੇ ਕੁਝ ਸਿੰਪਟਮ ਹੀ ਸਨ, ਉਹ ਘਰੋਂ ਨਿਕਲੇ, ਉਹਨਾਂ ਦਾ ਭਰਾ ਨਾਲ ਸੀ, ਉਹਨਾਂ ਨੇ ਆਪਣੇ ਆਪ ਨੂੰ ਟੈਸਟ ਕਰਵਾਉਣ ਦੇ ਲਈ ਦਿੱਲੀ ਦੇ ਪ੍ਰੋਮੀਨੈਂਟ 6 ਹਸਪੀਟਲ ਜਿਹੜੇ ਕਿ ਪ੍ਰਾਈਵੇਟ ਨੇ ਔਰ ਜਿਨ੍ਹਾਂ ਦੇ ਨਾਲ ਦਿੱਲੀ ਯੂਨੀਵਰਸਿਟੀ ਦਾ ਸਿੱਧਾ ਤਾਲੁਕ ਹੈ, ਡਾਇਰੈਕਟ ਪੇਮੈਂਟ ਹੁੰਦੀ ਹੈ ਉਹਨਾਂ ਦੀ, ਕਿਉਂਕਿ ਦਾੜੀ ਰੱਖੀ ਹੋਈ ਹੈ, ਉਹਨਾਂ ਦਾ ਭਰਾ ਨਾਲ ਸੀ, ਉਹਨਾਂ ਹਸਪਤਾਲ ਵਾਲਿਆਂ ਨੇ ਉਹਨਾਂ ਦੇ ਸਿਕਿਉਰਿਟੀ ਗਾਰਡਸ ਤੋਂ ਲੈ ਕੇ ਉਹਨਾਂ ਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਗਿਆ ਔਰ ਜੇ ਇੱਕ ਦੋ ਥਾਂ ਤੇ ਉਹਨਾਂ ਦਾ ਸੰਪਰਕ ਹੋਇਆ ਵੀ ਤੇ ਉਹਨਾਂ ਨੇ ਐਡਮਿਟ ਕਰਨ ਤੋਂ ਨਾ ਕਰ ਦਿੱਤੀ। ਨਤੀਜੇ ਦੇ ਤੌਰ ਤੇ ਇੱਕ ਤਾਂ ਉਹ ਬਿਮਾਰੀ ਦਾ ਸ਼ਿਕਾਰ ਸਨ, ਪਰ ਜਿਵੇਂ ਉਹਨਾਂ ਦੇ ਭਰਾ ਨੇ ਕਿਹਾ ਕਿ ਇਹਦੇ ਨਾਲੋਂ ਵੀ ਜ਼ਿਆਦਾ ਉਹਨਾਂ ਨੂੰ ਇੰਨਾ ਵੱਡਾ ਸ਼ੌਕ ਲੱਗਾ ਕਿ ਭਾਈ ਮੈਂ ਪ੍ਰੋਫੈਸਰ ਹੈ ਔਰ ਉਹ ਖਬਰ ਹੈ ਕਿ 6 hospitals refused to admit. Finally, Delhi University professor Wali Akhtar dies. ਉਹਨਾਂ ਦੀ ਮੌਤ ਹੋ ਗਈ ਔਰ ਇਹ ਵਾਲੀ ਅਖਤਰ ਨਕਵੀ ਛੋਟੇ ਮੋਟੇ ਨਹੀਂ, ਇਹ ਜਿਹੜਾ ਅਰਬੀ ਡਿਪਾਰਟਮੈਂਟ ਹੈ ਦਿੱਲੀ ਯੂਨੀਵਰਸਿਟੀ ਦਾ, ਉਸ ਦੇ ਹੈਡ ਆਫ ਦਾ ਡਿਪਾਰਟਮੈਂਟ ਸਨ। 6 ਪ੍ਰਾਈਵੇਟ ਹਸਪੀਟਲ ਜੋ ਦਿੱਲੀ ਔਰ ਨੋਇਡਾ, ਸਰਕਾਰੀ ਤਾਂ ਛੱਡੋ, ਉਹ ਤਾਂ ਉੱਥੇ ਨਾਮ ਮਾਤਰ ਵੀ ਨਹੀਂ ਰਹੇ ਔਰ ਉਹਨਾਂ ਨੇ ਕਿਹਾ ਕਿ ਭਾਈ ਇਹ ਉਹਨਾਂ ਦੇ ਨਾਲ ਜੋ ਸਲੂਕ ਕੀਤਾ ਗਿਆ ਕਿ ਇਹ ਉਹਨਾਂ ਨੂੰ ਸਿਰਫ ਬੁਖਾਰ ਸੀ, ਅਜੇ ਹੋਰ ਕੋਈ ਸਿੰਪਟਮ ਨਹੀਂ ਸੀ ਔਰ ਉਹਨਾਂ ਨੂੰ ਲੱਗਾ ਕਿ ਭਾਈ ਇਹ ਚੈੱਕਅਪ ਦੇ ਲਈ ਜਿਹੜਾ ਉਹ ਜਾਇਆ ਜਾਏ ਔਰ ਉਹਨਾਂ ਨੇ ਹਸਪਤਾਲਾਂ ਦੇ ਨਾਂ ਦਿੱਤੇ ਨੇ ਕਿ ਦਿੱਲੀ ਬਾਂਸਰ ਹਸਪੀਟਲ, ਫੋਰਟਿਸ ਹਸਪੀਟਲ, ਹੋਲੀ ਫੈਮਿਲੀ ਹਸਪੀਟਲ, ਮੂਲਚੰਦ ਹਸਪੀਟਲ, कैलाश hospital. Lekin, but all of them refused to admit him. Some of them said they don't admit patients having fever and some said they don't have a bed. बहाना है कि साढ़े कोल बिस्तरा नहीं है, किसी ने क्या, और जब उन्होंने पूछा गया कि क्यों उन्होंने इनकार किया अस्पताल ने, तो उन्होंने भरा कह रहे हैं my ailing brother was shocked and disappointed at the treatment of the hospital more than his ailment, as he was emotionally a weak person. जज्बाती अरबी ज़बान ਜਿਹੜੇ languages ਦੀ ਜਾਂ cultures ਦੀ ਗੱਲ ਕਰਦੇ ਹੁੰਦੇ ਨੇ ਜਾਂ ਉਹਨਾਂ ਫੀਲਡਸ ਨੂੰ ਚੁਣਦੇ ਨੇ, ਉਹਨਾਂ ਦੀ ਸਾਈਕੋਲੋਜੀ ਨੂੰ ਚੁਣਦੇ ਨੇ, ਉਹ ਇਮੋਸ਼ਨਲੀ ਬੜੇ ਸੈਂਟੀਮੈਂਟਲ ਹੁੰਦੇ ਨੇ। ਉਹਨਾਂ ਨੇ ਕਿਹਾ ਕਿ ਭਾਈ ਉਹਨਾਂ ਨੂੰ ਬਿਲਕੁਲ ਇਹ ਆਸ ਹੀ ਨਹੀਂ ਸੀ ਕਿ ਵੀ ਮੇਰੇ ਨਾਲ ਵੀ ਇਹ ਹੋ ਸਕਦਾ ਹੈ ਕਿ ਭਾਈ ਮੈਂ ਇਹਨਾਂ ਇੱਕ ਸਟੈਂਡਰਡ ਯੂਨੀਵਰਸਿਟੀ ਦੇ ਵਿੱਚ ਬੈਠਾ ਔਰ ਇਸ ਲੈਵਲ ਦਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਕੋਰੋਨਾ ਦੇ ਕਹਿਰ ਦੇ ਚਲਦੇ ਆ ਇੱਕ ਪਾਸੇ ਦੁਨੀਆ ਦੀਆਂ ਹਕੂਮਤਾਂ ਇਸ ਕੰਮ ਤੇ ਲੱਗੀਆਂ ਨੇ ਕਿ ਕਿਵੇਂ ਆਪਣੇ ਸ਼ਹਿਰੀਆਂ ਨੂੰ ਤਹਫਜ਼ ਦੇਣਾ ਹੈ, ਉਹਨਾਂ ਨੂੰ ਰਾਹਤ ਦੇਣੀ ਹੈ, ਉਹਨਾਂ ਦੇ ਲਈ ਪੈਕੇਜ ਦਿੱਤੇ ਜਾਣ। ਅਮਰੀਕਾ 'ਚ ਵੀ ਇਨ ਸਪਾਈਟ ਆਫ ਕਿ ਪ੍ਰੈਜ਼ੀਡੈਂਟ ਟਰੰਪ ਦੀ ਹੈਂਡਲਿੰਗ ਦਾ ਅਸੀਂ ਉਸ ਨੂੰ ਕ੍ਰਿਟਿਸਾਈਜ਼ ਕਰਦੇ ਹਾਂ, ਲੇਕਿਨ ਕਿਵੇਂ ਯੂਐਸ ਕਾਂਗਰਸ ਐਕਸ਼ਨ 'ਚ ਆਈ, ਕਿਵੇਂ $2 ਟ੍ਰਿਲੀਅਨ ਤੋਂ ਜ਼ਿਆਦਾ ਦਾ ਪੈਕੇਜ ਆਇਆ ਔਰ ਜਿਹਦਾ ਵੀ ਐਡਰੈਸ ਉਹਨਾਂ ਦੇ ਕੋਲ ਸੀ ਜਿਹੜੇ ਟੈਕਸ ਫਾਈਲ ਕਰਦੇ ਨੇ, ਪਹਿਲੀ ਸਟੇਜ ਦੇ ਉੱਤੇ $1200 ਦੇ ਚੈੱਕ ਜਿਹੜੇ ਨੇ ਹਰ ਇੱਕ ਦੇ ਖਾਤੇ 'ਚ ਆਏ। ਯਕੀਨੀ ਬਣਾਇਆ ਇਹਨਾਂ ਨੇ ਕਿ ਛੋਟੀਆਂ ਬਿਜ਼ਨੈਸਿਸ ਨੂੰ ਔਰ ਅਨਇੰਪਲੋਇਮੈਂਟ ਜਿਹੜੀ ਜਿਨ੍ਹਾਂ ਨੂੰ ਮਿਲਦੀ ਆ ਉਹਨਾਂ ਨੂੰ ਪੈਕੇਜ ਦਿੱਤਾ ਹੈ।
ਦੁਕਾਨ ਜਿਹੜੇ ਘਰਾਂ ਦੇ ਮਾਲਕ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਕਿਰਾਇਆ ਨਹੀਂ ਮੰਗ ਸਕਦੇ, ਲੇਕਿਨ ਜਿਹੜਾ ਉਹਨਾਂ ਨੂੰ ਰਾਹਤ ਕਿਰਾਏਦਾਰਾਂ ਨੂੰ ਵੀ ਮਿਲੀ ਕਿ ਭਾਈ ਹੌਲੀ ਹੌਲੀ ਉਹਨੂੰ ਐਡਜਸਟ ਕੀਤਾ ਜਾ ਸਕਦਾ। ਸੋ ਜ਼ਾਹਿਰ ਹੈ ਕਿ ਵੀ ਜੇ ਹੁਣ ਅਮਰੀਕਾ ਕੋਈ ਛੋਟਾ ਮੁਲਕ ਨਹੀਂ ਹੈ ਆਬਾਦੀ ਦੇ ਲਿਹਾਜ਼ ਨਾਲ, ਚੀਨ ਔਰ ਭਾਰਤ ਤੋਂ ਬਾਅਦ ਤੀਸਰਾ ਵੱਡਾ ਮੁਲਕ ਹੈ, ਔਰ ਜਿੱਥੇ 1.25 ਲੱਖ ਬੰਦਾ ਮਰ ਗਿਆ ਹੋਏ, ਸਿਸਟਮ ਥੋੜਾ ਬਹੁਤ ਕਰੈਕ ਨਜ਼ਰ ਆਇਆ, ਪਰ ਕਿਵੇਂ ਸੰਭਲੇ, ਕਿਵੇਂ ਸਾਰੇ ਲੋਕ, ਭਾਵੇਂ ਦੂਸਰਾ ਚੈਲੰਜ ਸਿਵਲ ਰਾਈਟਸ ਦਾ ਆ ਗਿਆ ਜਿਹੜੀ ਡੈਥ ਤੋਂ ਬਾਅਦ ਮਿਨੀਐਪੋਲਿਸ, ਪਰ ਇਹਦੇ ਬਾਵਜੂਦ ਸਿਸਟਮ ਦੀ ਇੱਕ ਰੈਜ਼ਿਲੀਅੰਸ ਹੈ ਕਿ ਭਾਈ ਉਹਨਾਂ ਨੇ ਈਵਨ ਜਿਹੜੇ ਸਫਰ ਕਰ ਰਹੇ ਸੀ ਖੁਦ ਕਰੋਨਾ ਨਾਲ ਜਾਂ ਦੂਜੀ ਉਸ ਕਹਿਰ ਨਾਲ, ਉਹ ਗੋਰੇ ਆ ਕੇ ਖਲੋਤੇ ਬਲੈਕਸ ਦੇ ਨਾਲ ਜਾਂ ਦੂਜਿਆਂ ਦੇ ਨਾਲ ਕਿ ਨਹੀਂ। ਔਰ ਅੱਜ ਮੈਜੋਰਟੀ ਅਮਰੀਕਨ, ਤੁਸੀਂ ਪੋਲ ਦੇਖੋ, 80% ਅਮਰੀਕਨ ਜਿਨ੍ਹਾਂ ਚ ਮੈਜੋਰਟੀ ਜ਼ਾਹਰ ਹੈ ਵਾਈਟਸ ਨੇ, ਜਿਹੜੇ ਕਹਿੰਦੇ ਨੇ ਕਿ ਰੇਸਿਜ਼ਮ ਬਿਲਕੁਲ ਇਹ ਬਿਮਾਰੀ ਹੈ ਔਰ ਇਹ ਜਿਹੜਾ ਹੁਣ ਮੌਕਾ ਹੈ, ਪੁਲਿਸ ਰਿਫਾਰਮ ਹੋਣੇ ਚਾਹੀਦੇ ਨੇ, ਹੁਣ ਇਹ ਸਾਨੂੰ ਖਤਮ ਕਰਨਾ ਚਾਹੀਦਾ ਹੈ। ਈਵਨ ਜਿਹੜੇ ਬੁੱਤ ਤੋੜਨ ਦੀ ਗੱਲ ਆਈ, ਤੁਸੀਂ ਦੇਖੋ ਕਿ ਸੈਨੇਟ ਦੇ ਵਿੱਚ ਰਿਪਬਲਿਕਨਸ ਦੀ ਮੈਜੋਰਿਟੀ ਹੈ ਔਰ ਕੱਲ ਹੀ ਸੈਨੇਟ ਦੀ ਜਿਹੜੀ ਉਹਨਾਂ ਦੀ ਇੱਕ ਫੋਰਨ ਕਮੇਟੀ ਹੈ ਇਸ ਦੇ ਉੱਤੇ, ਜਿਹੜੀ ਡਿਫੈਂਸ ਕਮੇਟੀ ਹੈ, ਉਹਨਾਂ ਨੇ ਵੀ ਕਿਹਾ ਕਿ ਵੀ ਜਿਹੜੇ ਜਰਨੈਲਾਂ ਨੇ ਇੱਥੇ ਅਮਰੀਕਾ ਸਿਵਲ ਵਾਰ ਦੇ ਵੇਲੇ ਜਿਹੜੀ ਸਲੇਵਰੀ ਦੇ ਲਈ ਸੀ ਔਰ ਹੱਕ ਦੇ ਵਿੱਚ ਸੀ, ਔਰ ਜਿਨ੍ਹਾਂ ਦੇ ਨਾਂ ਦੇ ਉੱਤੇ ਮਿਲਟਰੀ ਸੈਂਟਰ ਇੱਥੇ ਜਿਹੜੇ ਨੇ ਆਰਮੀ ਦੇ ਸੈਂਟਰ ਨੇ, ਉਹਨਾਂ ਦੇ ਨਾਂ ਵੀ ਬਦਲੇ ਜਾਣ ਔਰ ਉਹਨਾਂ ਦੀਆਂ ਯਾਦਾਂ ਨੂੰ ਹਟਾਇਆ ਜਾਏ। ਹਾਲਾਂਕਿ ਪ੍ਰੈਜ਼ੀਡੈਂਟ ਟਰੰਪ ਨੇ ਆਪੋਜ਼ਿਟ ਪੋਜੀਸ਼ਨ ਲਈ ਹੈ, ਲੇਕਿਨ ਇਹ ਇਸ ਮੁਲਕ 'ਚ ਹੋ ਸਕਦਾ ਹੈ। ਦੂਸਰੇ ਪਾਸੇ ਅਸੀਂ ਗੱਲ ਕਰ ਰਹੇ ਹਾਂ ਕਿ ਕਿਵੇਂ ਯੂਪੀ 'ਚ ਸਿੱਖ ਕਿਸਾਨਾਂ ਨੂੰ ਡਿਸਪੋਜ਼ੈਸ ਕੀਤਾ ਜਾ ਰਿਹਾ ਹੈ ਉਹਨਾਂ ਦੀਆਂ ਜ਼ਮੀਨਾਂ ਤੋਂ, ਕਿਵੇਂ ਸੀਏਏ ਔਰ ਦੂਸਰੇ ਜਿਹੜੇ ਉਹਦੀ ਆੜ ਦੇ ਵਿੱਚ ਅੱਗੇ ਤੋਰੀ ਗਈ ਹੈ ਗੱਲ, ਕਿਵੇਂ ਜੰਮੂ ਕਸ਼ਮੀਰ ਦੇ ਵਿੱਚ ਆਰਡੀਨੈਂਸ ਜਾਰੀ ਕਰਕੇ ਡੋਮਿਸਾਈਲ ਵਰਗੇ ਲਾਅ ਜਿਹੜੇ ਨੇ ਉਹਨਾਂ ਰਾਹੀਂ ਉੱਥੇ ਉਹਨਾਂ ਨੇ ਕਿਵੇਂ ਡੈਮੋਗ੍ਰਾਫਿਕਸ ਚੇਂਜ ਕਰਨ ਦੀ ਲਾਈਨ ਲਈ ਹੈ, ਕਿਵੇਂ ਬਿਮਾਰੀ ਦੇ ਵਿੱਚ ਕੱਲਾ ਹੀ ਨਹੀਂ ਕਿ ਬਦਨਾਮ ਕੀਤਾ ਤਬਲੀਗੀ ਜਮਾਤ ਨੂੰ ਜਾਂ ਹਜ਼ੂਰ ਸਾਹਿਬ ਦੇ ਯਾਤਰੂਆਂ ਨੂੰ। ਅੱਜ ਜੇ ਦਿੱਲੀ ਦੇ ਵਿੱਚ ਇੱਕ ਪ੍ਰੋਫੈਸਰ ਨਾਲ ਇਹ ਹੋ ਸਕਦਾ ਹੈ ਤੇ ਤੁਸੀਂ ਇਮੇਜਿਨ ਕਰੋ ਕਿ ਬਾਕੀ ਭਾਰਤ ਭਰ ਦੇ ਵਿੱਚ ਜਿਹੜੇ ਕਾਮਨ ਵਿਚਾਰੇ, ਕਿਉਂਕਿ ਭਾਰਤ ਦੇ ਮੁਸਲਮਾਨ ਮੈਜੋਰਿਟੀ ਗਰੀਬੀ ਰੇਖਾ ਤੋਂ ਥੱਲੇ ਨੇ, ਬਹੁਤ ਗਰੀਬ ਨੇ, ਆਮ ਕੋਈ ਠੇਲੇ ਤੇ ਹੈ ਕੰਮ ਕਰਦਾ ਹੈ, ਕੋਈ ਰੇੜੀ ਹੈ, ਕੋਈ ਮਜ਼ਦੂਰ ਹੈ, ਤੇ ਉਹਨਾਂ ਦੀ ਕੌਣ ਸੁਣਵਾਈ ਹੈ, ਕਿੰਨੇ ਕਿੱਥੇ ਮਰ ਰਹੇ ਨੇ। ਔਰ ਗੱਲ ਕਰਨਾ ਇਹ ਨਹੀਂ ਹੈ ਕਿ ਉਹਨਾਂ ਨੇ ਸਿੱਖਾਂ ਜਾਂ ਮੁਸਲਮਾਨਾਂ ਜਾਂ ਕਿਸੇ ਹੱਦ ਤੱਕ ਈਸਾਈਆਂ ਨੂੰ ਟਾਰਗੇਟ ਕੀਤਾ, ਦਲਿਤ। ਔਰ ਯੂਪੀ ਦੇ ਵਿੱਚ ਗੁੰਡਾ ਆਦਿੱਤਿਆਨਾਥ ਜਿਹਨੇ ਹਜ਼ਾਰਾਂ ਫੇਕ ਐਨਕਾਊਂਟਰ ਬਣਾਏ ਨੇ, ਔਰ ਇਹ ਵੀ ਕਿਉਂਕਿ ਦਲਿਤ ਪਾਵਰ ਆਪਣੇ ਆਪ ਦੇ ਵਿੱਚ ਬ੍ਰਾਹਮਣਵਾਦ ਨੂੰ ਚੈਲੰਜ ਕਰਦੀ ਹੈ ਔਰ ਇਸ ਮੌਕੇ ਨੂੰ ਉਹ ਇਸਤੇਮਾਲ ਕਰ ਰਹੇ ਨੇ। ਔਰ ਦਿੱਲੀ ਦੇ ਵਿੱਚ ਜਿਵੇਂ ਦਲਿਤ, ਮੁਸਲਿਮ ਔਰ ਸਿੱਖ ਵੋਟ ਇਕੱਠੀ ਹੋਈ ਬੀਜੇਪੀ ਨੂੰ ਹਰਾਉਣ ਦੇ ਲਈ, ਭਾਵੇਂ ਜਿਹਨੂੰ ਜਿਤਾਇਆ ਉਹ ਅੱਗੋਂ ਇਹਨਾਂ ਦਾ ਵੀ ਪਿਓ ਨਿਕਲਿਆ ਕਿਉਂਕਿ ਹੈ ਹੀ ਸੀ ਕੇਜਰੀਵਾਲ, ਲੇਕਿਨ ਇਹ ਇਹਨਾਂ ਨੂੰ ਫਿਕਰ ਪੈ ਗਿਆ ਹੈ ਕਿ ਵੀ ਜੇ ਕੱਲ ਨੂੰ ਇਹ ਸਾਰੀਆਂ ਤਾਕਤਾਂ ਸੱਚਮੁੱਚ ਇਕੱਠੀਆਂ ਹੋਈਆਂ, ਦਲਿਤ, ਮੁਸਲਮਾਨ, ਸਿੱਖ, ਈਸਾਈ, ਟ੍ਰਾਈਬਲਸ, ਤੇ ਅਸੀਂ ਜਿਹੜੇ 3.5% ਬ੍ਰਾਹਮਣਵਾਦੀ ਸਾਰਿਆਂ ਨੂੰ ਦੱਬਿਆ ਹੋਇਆ ਹੈ, ਇਹ ਤਾਂ ਸਾਨੂੰ ਪੁੱਟ ਕੇ ਬਾਹਰ ਸੁੱਟਣਗੇ। ਔਰ ਹੁਣ ਉਹਨਾਂ ਨੇ ਇੱਕ ਬੜੀ ਸ਼ੈਤਾਨ ਗੇਮ ਖੇਡਣੀ ਸ਼ੁਰੂ ਕੀਤੀ ਹੈ ਔਰ ਇਹ ਵੀ ਜਿਹੜੀ ਹੈ ਇਸ ਹਵਾਲੇ ਦੇ ਨਾਲ ਇਹਦੀ ਖਬਰ ਹੈ ਕਿ ਵੀ ਇਹ ਯੂਪੀ ਦੇ ਹਵਾਲੇ ਨਾਲ ਹੈ। ਦਲਿਤ ਹਾਊਸਿਸ ਬਰਨਟ ਇਨ ਯੂਪੀ, Socialist Party leader Javed Siddiqui among 37 arrested in Jaunpur. At least 6 persons were injured after 6 huts in a Dalit locality in Batheti village was set ablaze allegedly by members of another community after an altercation erupted between the members of two over cattle grazing. ਹੁਣ ਤੁਸੀਂ ਦੇਖੋ ਇਸ ਸਟੋਰੀ ਦੀ ਡਿਟੇਲ ਪੜਨ ਦੀ ਲੋੜ ਹੀ ਨਹੀਂ ਪੈਂਦੀ ਕਿ ਇੱਕ ਪਿੰਡ ਦੇ ਵਿੱਚ ਜਿੱਥੇ ਜ਼ਾਹਰ ਹੈ ਮੁਸਲਮਾਨਾਂ ਦੀ ਆਬਾਦੀ ਹੋਏਗੀ ਸਾਈਜ਼ੇਬਲ, ਦਲਿਤਾਂ ਦੀ ਵੀ ਸਾਈਜ਼ੇਬਲ ਆਬਾਦੀ ਹੋਏਗੀ, ਔਰ ਉੱਥੇ ਉਹਨਾਂ ਦਾ ਜਿਹੜੀ ਕੋਈ ਲੀਡਰ ਹੈ ਲੋਕਲ ਉਹ ਮੁਸਲਮਾਨ ਹੈ ਜਾਵੇਦ ਸਦੀਕੀ। ਸੋ ਆਪਸ ਕੋਈ ਮਾੜਾ ਮੋਟਾ ਝਗੜਾ ਹੋਇਆ ਹੋਏਗਾ, ਪਰ ਇਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਦਲਿਤਾਂ ਦੇ ਘਰਾਂ ਨੂੰ ਅੱਗ ਲਾ ਦਿੱਤੀ ਔਰ ਫਿਰ ਇਹਦਾ ਬਲੇਮ ਮੁਸਲਮਾਨਾਂ ਦੇ ਉੱਤੇ ਸੁੱਟਦੇ ਆ, 37 ਉਹਨਾਂ ਦੇ ਬੰਦੇ ਚੁੱਕ ਲਏ। ਹੁਣ ਉਹਦਾ ਕੀ ਹੈ, ਇੱਕ ਤਾਂ ਮੁਸਲਮਾਨਾਂ ਦੀ ਪਰਸੀਕਿਊਸ਼ਨ ਚੱਲ ਰਹੀ ਹੈ, ਦੂਸਰਾ ਇਸ ਖਬਰ ਨੂੰ ਕਿ ਦੇਖੋ ਦਲਿਤਾਂ ਦੇ ਘਰਾਂ ਨੂੰ ਮੁਸਲਮਾਨਾਂ ਨੇ ਅੱਗ ਲਾ ਦਿੱਤੀ।
ਤਾਂ ਕਿ ਯੂਪੀ ਭਰ ਦੇ ਵਿੱਚ ਇਹ ਜਿਹੜੀ ਦਲਿਤ ਪਾਵਰ ਹੈ, ਕਿਉਂਕਿ ਦਲਿਤ ਪਾਪੂਲੇਸ਼ਨ ਯੂਪੀ ਜਿਹਦੇ ਸਿਰ ਤੇ ਮਾਇਆਵਤੀ ਜਿੱਤਦੀ ਰਹੀ ਹੈ, ਉਹ ਇੱਕ ਸਾਈਜ਼ੇਬਲ ਪਾਵਰ ਹੈ, ਜਿਹੜੇ ਅਗਰੈਸਿਵ ਵੀ ਨੇ। ਲੇਕਿਨ ਇਹਨੂੰ ਸਾਰੇ ਨੂੰ ਬਜਾਏ ਕਿ ਦਲਿਤ, ਮੁਸਲਮਾਨ, ਟ੍ਰਾਈਬਲ, ਸਿੱਖ, ਈਸਾਈ ਇੱਕ ਝੰਡੇ ਥੱਲੇ ਆਣ, ਇਹ ਇਸ ਕੋਰੋਨਾ ਕ੍ਰਾਈਸਿਸ ਦਾ ਫਾਇਦਾ ਚੁੱਕਦੇ ਆ। ਕਿਵੇਂ ਫਿਰਕੂ ਨਫ਼ਰਤ, ਫਿਰਕੂ ਦੰਗੇ, ਕਿਸ ਕਿਸਮ ਦੀ ਲਾਈਨ ਨੈਗੇਟਿਵਿਟੀ ਜਿਹੜੀ ਹੈ ਇਹ ਖੜੀ ਕਰ ਰਹੇ ਨੇ। ਔਰ ਇਸ ਸਾਰੇ ਚੋਂ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਕੁੱਲ ਮਿਲਾ ਕੇ ਹਿੰਦੂਤਵੀ ਏਜੰਡਾ ਇਸ ਕੋਰੋਨਾ ਦੇ ਵਿੱਚ, ਜਿੱਥੇ ਕਿ ਲੋਕ ਭੁੱਖ ਨਾਲ ਵੀ ਮਰ ਰਹੇ ਨੇ, ਇਕਨੋਮੀ ਦਾ ਬੁਰਾ ਹਾਲ ਹੈ। ਜਿਵੇਂ ਮੈਂ ਦੱਸਿਆ ਕਿ ਜੇ ਕੁੱਲ ਕੇਸ ਦੁਨੀਆ ਦੇ ਵਿੱਚ 7,06,65,033 ਨੇ ਤੇ ਕੁੱਲ ਮੌਤਾਂ 4,25,644, ਜਿਹੜਾ ਐਵਰੀ ਡੇ ਗ੍ਰਾਫ ਅਪ ਜਾ ਰਿਹਾ ਹੈ। ਅਮਰੀਕਾ ਜਿਹੜਾ ਹੈ ਉਹ 2,99,376 ਟੋਟਲ ਕੇਸ ਨੇ, ਨੰਬਰ 1 ਤੇ ਹੈ ਦੁਨੀਆ 'ਚ ਇਸ ਵੇਲੇ ਕੇਸਾਂ ਦੇ ਮਾਮਲੇ। ਔਰ ਇਸ ਸਾਰੇ ਦੇ ਨਾਲ ਜਿਹੜੀ ਮੌਤਾਂ ਦੀ ਗਿਣਤੀ ਹੈ ਉਹ 1,16,269 ਹੈ। ਔਰ ਇਹ ਵੀ ਤੇਜ਼ੀ ਦੇ ਨਾਲ, ਜਿਵੇਂ ਅਸੀਂ ਹਾਰਵਰਡ ਯੂਨੀਵਰਸਿਟੀ ਦੇ ਇੱਕ ਇੰਸਟੀਚਿਊਟ ਦੇ ਹਵਾਲੇ ਨਾਲ ਗੱਲ ਕੀਤੀ ਸੀ, ਪਰ ਹੁਣ ਮੀਡੀਆ ਦੇ ਬਾਕੀ ਪਾਸਿਓਂ ਵੀ ਇਹ ਖਬਰ ਆਈ ਹੈ ਕਿ ਅਮਰੀਕਾ ਦੇ ਵਿੱਚ ਮੌਤਾਂ ਦੀ ਗਿਣਤੀ 2 ਤੋਂ 2.5 ਲੱਖ ਤੱਕ ਪਹੁੰਚ ਸਕਦੀ ਹੈ। ਭਾਰਤ, ਜਿਨ੍ਹਾਂ ਨੇ ਗਊ ਮੂਤਰ, ਰਾਮਦੇਵ, ਉਹਨਾਂ ਦੀ ਪਤੰਜਲੀ ਫਾਰਮੇਸੀ, ਸਾਰੇ ਦੇ ਬਾਵਜੂਦ ਸਾਡੀ ਇਮਿਊਨਿਟੀ ਬਹੁਤ ਮਜ਼ਬੂਤ, ਅਸੀਂ ਯੋਗਾ ਕਰਦੇ ਹਾਂ, ਅਸੀਂ ਫਲਾਣਾ। ਔਰ ਇਹ ਫਿਗਰਸ ਵੀ ਜਿਹੜੀਆਂ ਨੇ ਇਹ ਉਹ ਨੇ ਜਿਹੜੀਆਂ ਉਹ ਰਿਲੀਜ਼ ਕਰ ਰਹੇ ਨੇ। ਜਿੰਨੇ ਉਹ ਨੇ ਜਿਹੜੇ ਮਰ ਰਹੇ ਨੇ ਕੋਵਿਡ-19 ਦੇ ਨਾਲ, ਤਾਂ ਉਹਨੂੰ ਨਾਰਮਲ ਮੌਤ ਦੱਸਿਆ ਜਾ ਰਿਹਾ ਹੈ। ਮੁਰਦੇ ਰੁੜ ਰਹੇ ਨੇ। ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਭਾਰਤ ਦੀ ਗੱਲ ਕਰਨ ਤੋਂ ਪਹਿਲਾਂ ਉਹਨਾਂ ਦੇ ਸੁਪਰੀਮ ਕੋਰਟ ਨੇ ਕੱਲ ਇਹ ਕਿਹਾ ਕਿ ਭਾਈ ਕਿਵੇਂ ਜਿਹੜੇ ਮੁਰਦੇ ਨੇ ਉਹਨਾਂ ਨੂੰ ਗਾਰਬੇਜ ਢੋਣ ਵਾਲਿਆਂ ਦੇ ਵਿੱਚ, ਟਰੱਕਾਂ ਦੇ ਵਿੱਚ ਪਾ ਕੇ ਲਿਜਾਇਆ ਜਾ ਰਿਹਾ। ਔਰ ਇਹ ਜਿਹੜੇ ਨੇ ਟ੍ਰੀਟਡ ਵਰਸਟ ਲਾਈਕ, ਇਹ ਹਿੰਦੁਸਤਾਨ ਟਾਈਮਸ ਦੀ ਖਬਰ ਹੈ, COVID-19 patients treated worse than animals, bodies found in garbage, Supreme Court. ਇੰਡੀਆ ਦੀ ਸੁਪਰੀਮ ਕੋਰਟ ਕਹਿ ਰਹੀ ਹੈ ਟੇਕਿੰਗ ਕੌਗਨੀਸੈਂਸ। ਔਰ ਪਿਕਚਰਸ ਨੇ ਜਿਨ੍ਹਾਂ ਦੇ ਵਿੱਚ ਕਿ ਕਿਵੇਂ ਗਾਰਬੇਜ ਦੇ ਵਿੱਚ ਉਹਨਾਂ ਨੂੰ ਮੁਰਦਿਆਂ ਨੂੰ ਸੁੱਟਿਆ ਜਾ ਰਿਹਾ, ਕੋਈ ਨੇੜੇ ਆਉਣ ਨੂੰ ਵੀ ਤਿਆਰ ਨਹੀਂ ਹੈ। ਔਰ ਸੁਪਰੀਮ ਕੋਰਟ ਨੇ ਕਿਹਾ ਜੀ ਦਿੱਲੀ, ਮਹਾਰਾਸ਼ਟਰ, ਤਮਿਲਨਾਡੂ, ਵੈਸਟ ਬੰਗਾਲ ਇਹ ਦੱਸਣ ਕਿ ਜੀ ਹਸਪਤਾਲਾਂ ਦੀ ਕੀ ਹਾਲਤ ਹੈ। ਔਰ 4 ਚੁਫੇਰੇ ਹਸਪਤਾਲਾਂ ਦੇ ਵਿੱਚ ਜਿਸ ਤਰ੍ਹਾਂ ਉਹ ਲੱਕੜੀ ਦੇ ਠੇਲੇ ਹੁੰਦੇ ਨੇ, ਇਵੇਂ ਬਾਡੀਜ਼ ਜਿਹੜੀਆਂ ਨੇ ਰੁਲ ਰਹੀਆਂ। ਔਰ 4 ਚੁਫੇਰੇ ਬਦਬੂ ਫੈਲੀ ਹੋਈ ਹੈ। ਕੋਈ ਡਾਕਟਰ ਦੌੜ ਰਹੇ ਨੇ ਉੱਥੋਂ, ਜਿਹੜੇ ਦਿੱਲੀ 'ਚ ਅਸੀਂ ਕੱਲ ਗੱਲ ਕੀਤਾ ਸੀ, 4,000 ਤੋਂ ਜ਼ਿਆਦਾ ਡਾਕਟਰ ਜਿਨ੍ਹਾਂ ਨੂੰ 3 ਮਹੀਨੇ ਤੋਂ ਤਨਖਾਹ ਹੀ ਨਹੀਂ ਮਿਲੀ ਹੈ, ਉਹ ਹੜਤਾਲ ਤੇ ਜਾਣ ਨੂੰ ਤਿਆਰੀ ਕਰ ਰਹੇ ਨੇ। ਹੁਣ ਇਹਨਾਂ ਹਾਲਾਤਾਂ 'ਚ ਭਾਰਤ ਦੇ ਵਿੱਚ ਜਿਹੜੀ ਹਾਲਤ ਹੈ, ਕੁੱਲ ਕੇਸ ਉੱਥੇ ਇਸ ਵੇਲੇ 3,07,039 ਨੇ ਔਰ 8,752 ਮੌਤਾਂ ਹੋ ਚੁੱਕੀਆਂ ਨੇ। ਔਰ ਭਾਰਤ ਚੌਥੇ ਨੰਬਰ ਤੇ ਹੈ। ਪਾਕਿਸਤਾਨ ਦੇ ਵਿੱਚ ਵੀ ਕੇਸਾਂ ਦੀ ਗਿਣਤੀ ਵੱਧ ਰਹੀ ਹੈ। 1,25,933 ਕੋਰੋਨਾ ਪੋਜ਼ਿਟਿਵ ਕੇਸ ਨੇ ਔਰ 2,463 ਪਾਕਿਸਤਾਨ ਦੇ ਵਿੱਚ ਮੌਤਾਂ ਨੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਭਾਰਤ ਦੇ ਵਿੱਚ ਬਿਲਕੁਲ ਨਾਜ਼ੀਵਾਦੀ ਤਰਜ਼ ਦੇ ਉੱਤੇ, ਜਿਵੇਂ ਨਾਜ਼ੀਆਂ ਨੇ ਇੱਕ ਇੱਕ ਕਰਕੇ ਟਾਰਗੇਟ ਕੀਤਾ ਹੈ, ਜਿਸ ਬਾਰੇ ਉਸ ਜੂਸ਼ ਰਬਾਈ ਦਾ ਕੋਟ ਅਕਸਰ ਦੁਹਰਾਇਆ ਜਾਂਦਾ ਹੈ ਕਿ ਜੀ ਉਹ ਪਹਿਲਾਂ ਜਿਹੜਾ ਉਹ ਕੈਥੋਲਿਕਸ ਵੱਲ ਆਏ, ਮੈਂ ਉਹ ਨਹੀਂ ਸੀ, ਮੈਂ ਚੁੱਪ ਰਿਹਾ। ਯਹੂਦੀਆਂ ਵੱਲ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ। ਉਹ ਸਿਵਲ ਲਿਬਰਟੇਰੀਅਨ ਵੱਲ ਆਏ, ਮੈਂ ਚੁੱਪ ਰਿਹਾ ਕਿਉਂਕਿ ਮੈਂ ਉਹ ਨਹੀਂ ਸੀ। ਕਮਿਊਨਿਸਟ ਨੂੰ ਉਹਨਾਂ ਨੇ ਟਾਰਗੇਟ ਕੀਤਾ, ਮੈਂ ਚੁੱਪ ਰਿਹਾ, ਮੈਂ ਕਮਿਊਨਿਸਟ ਨਹੀਂ ਸੀ। ਫਿਰ ਉਹ ਮੇਰੇ ਵੱਲ ਆਏ ਤੇ ਮੈਂ ਪਿੱਛੇ ਮੁੜ ਕੇ ਦੇਖਿਆ, ਮੇਰੇ ਨਾਲ ਖਲੋਣ ਵਾਲਾ ਕੋਈ ਨਹੀਂ ਸੀ। ਸੋ ਹਿੰਦੂ ਕਵੀਆਂ ਨੇ ਵੀ ਭਾਰਤ ਦੇ ਵਿੱਚ ਵੀ ਕੱਲੇ ਕਰਕੇ ਅਕਲੀਅਤਾਂ ਨੂੰ, ਦਲਿਤਾਂ ਨੂੰ, ਟ੍ਰਾਈਬਲਸ ਨੂੰ ਟਾਰਗੇਟ ਕੀਤਾ ਹੋਇਆ। ਔਰ ਅਸੀਂ ਜੇ ਇਸ ਗੱਲ ਨੂੰ ਨਾ ਸਮਝੇ ਕਿ ਭਾਈ ਸਾਨੂੰ ਇਕੱਠੇ ਹੋ ਕੇ ਇਸ ਹਿੰਦੂਤਵੀ ਦੈਂਤ ਦਾ, ਇਸ ਵੈਂਪਾਇਰ ਦਾ, ਇਸ ਡਰੈਕੂਲਾ ਦਾ, ਜਿਹੜੇ ਕਿ ਇਨਸਾਨੀ ਖੂਨ ਨੂੰ ਪੀਣ 'ਚ ਯਕੀਨ ਰੱਖਦੇ ਨੇ, ਜਿਨ੍ਹਾਂ 'ਚ ਮਰਸੀ ਨਾਂ ਦੀ, ਕੰਪੈਸ਼ਨ ਨਾਂ ਦੀ, ਦਇਆ ਨਾਂ ਦੀ, ਰਹਿਮ ਨਾਂ ਦੀ ਕੋਈ ਚੀਜ਼ ਨਹੀਂ ਹੈ। ਐਵੇਂ ਨਹੀਂ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਮੱਥੇ ਟਿੱਕਾ, ਤੀੜ ਧੋਤੀ ਕਖਾਈ, ਹੱਥ ਛੁਰੀ ਜਗਤ ਕਸਾਈ, ਕਿ ਇਹ ਬੁਚਰ ਆਫ ਦਾ ਵਰਲਡ ਹੈ, ਇਹਦੇ ਮੱਥੇ ਤੇ ਟਿੱਕਾ ਹੈ,
ਇਹਨੇ ਕਖਾਈ ਸਟਾਈਲ ਦੀ ਧੋਤੀ ਬੰਨੀ ਹੋਈ ਹੈ, ਪਰ ਇਹਦੇ ਹੱਥ ਦੇ ਵਿੱਚ ਛੁਰੀ ਹੈ। ਇਹ ਬੁੱਚਰ ਆਫ ਦਾ ਵਰਲਡ ਹੈ, ਜਗਤ ਦਾ ਕਸਾਈ ਹੈ। ਅੱਜ ਇਹ ਜਗਤ ਕਸਾਈ ਜਿਹੜਾ ਹੈ ਉਹ ਆਪਣੇ ਪੂਰੇ ਕਸਾਈ ਪੁਣੇ ਤੇ ਉਤਰਿਆ ਹੋਇਆ ਹੈ। ਇਹ ਗੱਲ ਸਾਨੂੰ ਦੁਨੀਆ ਨੂੰ ਦੱਸਣ ਦੀ ਲੋੜ ਵੀ ਹੈ। ਜੀ ਡਾਕਟਰ ਸਾਹਿਬ, ਇਹਨਾਂ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਂਝੇ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ। ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।